मुबारक ईद मुबारक मुबारक ईद मुबारक मुबारक ईद मुबारक मुबारक ईद मुबारक। अस्सलाम वालेकुम नाज़रीन, ईद मुबारक। सबसे पहले आपको बहुत बहुत यस यस नाज़रीन, थकावटां बहुत होईयां ने, इन्ना कुछ काम असीं करना सी। हाँ, नींदां आईयां नींदां। नाज़रीन ईद मुबारक। तुसी साडी दुआ है कि हमेशा इदां ही खुश रहो, मुस्कुराते रहो। तुसी भी कुछ और साडी दिली दुआ है कि इदां दे दिन तुहाडी जिंदगी 'ਚ बहुत आउण ते इदां मनाउंदे रहो। ਔਰ ਸਪੈਸ਼ਲੀ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਓਵਰਸੀਜ਼ ਲੋਕ ਭਰਾ ਪਾਕਿਸਤਾਨ ਤੋਂ ਬਾਹਰ ਪ੍ਰਦੇਸ਼ ਦੇ ਵਿੱਚ ਆਪਣੇ ਭੈਣ ਭਰਾ ਮਾਂ ਪਿਓ ਤੋਂ ਦੂਰ ਇੰਨੀਆਂ ਮੁਹੱਬਤਾਂ ਨਾਲ ਅਕੀਦਤਾਂ ਨਾਲ ਈਦਾਂ ਮਨਾ ਰਹੇ ਨੇ, ਉਹਨਾਂ ਲਈ ਸਪੈਸ਼ਲ ਸਾਡੇ ਦਿਲੋਂ ਈਦ ਮੁਬਾਰਕ ਜਨਾਬ। ਯੈਸ ਯੈਸ। ਤੇ ਸਹੀ ਮਾਇਨੇ 'ਚ ਫਨਕਾਰ ਸੁਪਰਸਟਾਰ ਮੈਂ ਉਹਨਾਂ ਨੂੰ ਸਮਝਦਾ ਹਾਂ ਜਿਹੜੇ ਆਪਣੇ ਦੁੱਖ ਦਰਦ ਲੁਕਾ ਕੇ ਹਾਸੇ ਬਣਦੇ ਨੇ ਨਾ, ਉਹ ਫਨਕਾਰ ਹੁੰਦੇ ਨੇ। ਲੇਕਿਨ ਯਾਰ ਜਿਹੜੇ ਪ੍ਰਦੇਸ਼ ਕੱਟ ਰਹੇ ਆਪਣੇ ਭੈਣ ਭਰਾਵਾਂ ਤੋਂ ਦੂਰ, ਸਹੀ ਗੱਲ, ਵੀ ਬੱਚੇ ਵਾਲਦੈਨ ਤੋਂ ਦੂਰ, ਤੇ ਦੂਸਰੇ ਨੰਬਰ ਤੇ ਯਾਰ ਇੱਕ ਤੇ ਗਿਲੇ ਸ਼ਿਕਵੇ ਆਏ ਨੇ ਕਿ ਯਾਰ ਨਾ ਕਿਸੇ ਨੇ ਸਾਨੂੰ ਇਫਤਾਰੀ ਤੇ ਸੱਦਿਆ ਤੇ ਨਾ ਕਿਸੇ ਨੇ ਵਿੱਚ ਇੰਨੀ ਤੌਫੀਕ ਹੋਈ ਕਿ ਮੈਨੂੰ ਈਦ ਹੀ ਦੇ ਦੇ। ਉਹ ਰੋਜ਼ੇਦਾਰਾਂ ਨੂੰ ਇਫਤਾਰੀ ਤੇ ਸੱਦਦੇ। ਅੱਛਾ, ਕਿ ਛੋਟਾ ਜਿਹਾ ਮੈਸੇਜ ਸੀਗਾ ਦੇਤਾ ਬਸ। ਉਹ ਨਹੀਂ ਯਾਰ, ਮੈਂ ਕੰਧ ਹੋਈ ਸਾਜੀ ਹੁਣ ਛੋਟਿਆਂ ਦਾ ਹੱਕ ਬਣਦਾ ਨਾ ਕਿ ਈਦ ਦੇਣ, ਤੁਹਾਡਾ ਵੀ ਹੱਕ ਬਣਦਾ ਨਹੀਂ, ਤੈਨੂੰ ਇਫਤਾਰੀ ਤੇ ਬੁਲਾ ਕੇ ਤੇ ਕੀ ਕਰਨਗੇ ਇਫਤਾਰੀ? ਤੇ ਮੈਂ ਕੋਈ ਅੱਲਾ ਰਹਿਮ ਕਰੇ ਖਾਲੀ ਤੇ ਨਹੀਂ ਸੀ ਆਣਾ। ਨਹੀਂ ਨਹੀਂ, ਹਾਂਜੀ, ਤੂੰ ਉੱਥੋਂ ਕਾਫੀ ਕੁਝ ਲੈ ਕੇ ਆਉਣਾ ਸੀ ਨਾਲ। ਮੈਂ ਕਹਿ ਰਿਹਾ ਕਿ ਤੂੰ ਮਤਲਬ ਕਿ ਰੋਜ਼ਾ ਹੀ ਨਹੀਂ ਰੱਖਿਆ ਤੇ ਇਫਤਾਰੀ ਤੇਰੀ ਕਾਹਦੀ ਕਰਾਉਣਾ? ਖੁਦਾ ਦਾ ਵਾਸਤਾ ਜੀ ਉਸਤਾਦ ਜੀ, ਜਾਣਦੇ ਹੋ ਉਸੇ ਨੂੰ, ਝੂਠ ਨਾ ਭੁੱਲਿਆ ਕਰੋ। ਰੋਜ਼ਾ ਨਹੀਂ ਰੱਖਿਆ, ਅਜਰ ਅੱਲਾ ਪਾਕ ਨੇ ਦੇਣਾ ਕਿ ਤੁਸੀਂ ਦੇਣਾ ਮੈਨੂੰ? ਨਾ ਰੱਖੇ ਦਾ ਵੀ ਨਹੀਂ, ਨਾ ਰੱਖੇ ਦਾ ਰੋਜ਼ਾ ਰੱਖੀਦਾ, ਲੇਕਿਨ ਇਫਤਾਰੀ ਤੇ ਨਹੀਂ ਕਿਸੇ ਨੇ ਬੁਲਾਇਆ ਮੈਨੂੰ। ਇਹ ਜ਼ਹਿਨ ਦੇ ਵਿੱਚ ਰੱਖਣਾ, ਨਾ ਤੂੰ ਤੇ ਨਾ ਉਸਤਾਦ ਜੀ ਤੁਸੀਂ ਮੈਨੂੰ। ਤੇ ਈਦ ਆਈ ਹੈ ਤੇ ਮਜਾਲ ਕਿਸੇ ਨੇ ਯਾਰ ਕਿਹਾ ਹੋਵੇ ਕਿ ਫੈਸਲ ਭਾਈ ਹੈ ਸਾਡੇ ਵੱਲੋਂ ਯਾਰ 5000 ਈਦ ਰੱਖ ਲੈ ਯਾਰ, 10,000 ਤੋਂ ਛੋਟੇ ਆ। ਈਦ ਤੇਰੀ ਤੇ ਨਹੀਂ ਬਣਦੀ ਕਿ ਉਹਨਾਂ ਦੀ ਬਣਦੀ? ਤੂੰ ਵੱਡਾ ਉਹਨਾਂ ਨਾਲੋਂ। ਵਾਹ ਜੀ ਵਾਹ, ਕੀ ਪਿਛਲੀ ਸਾਈਡ ਸਾਰੇ ਚਿੱਟੇ ਆਏ ਆ। ਕੀ ਬਾਤ। ਕੀ ਮਤਲਬ? ਉਸਤਾਦ ਜੀ ਉਹਨਾਂ ਦੀ ਬਣਦੀ ਹੁੰਦੀ ਏ, ਛੋਟਿਆਂ ਦੀ। ਹਾਂਜੀ, ਵੱਡਿਆਂ ਨੂੰ ਈਦ ਦੇਣ। ਵੱਡੇ ਵੱਡੇ ਹੁਣ ਮੈਂ ਚੱਲ ਕੇ ਜਾਵਾਂ ਨਹੀਂ ਨਹੀਂ, ਛੋਟੇ ਤੈਨੂੰ ਆ ਕੇ ਈਦ ਦੇਣ। ਹਾਂਜੀ ਉਸਤਾਦ ਜੀ। ਅੱਛਾ ਅੱਛਾ। ਤੁਹਾਡੀ ਵੀ ਨਹੀਂ ਤੌਫੀਕ ਹੋਈ ਕਿ ਆ ਕੇ ਫੈਸਲਾ ਲੈ ਤੂੰ ਵੀ ਈਦ ਲੈ ਲੈ। ਨਹੀਂ ਨਹੀਂ, ਕੋਈ ਨਹੀਂ। ਹਾਂ ਭਾਈ ਰੇੜਾ ਨੰਗਿਆ ਉੱਤੋਂ, ਤੁਹਾਨੂੰ ਕੋਈ ਸ਼ਰਮ ਚਾਹੀਦੀ ਸੀ। ਉਸਤਾਦ ਜੀ ਮੇਰਾ ਮੈਸੇਜ ਤਾਂ ਰਹਿ ਗਿਆ ਨਾ ਵਿੱਚ ਹੀ। ਚੱਲ ਦੇ ਲਾ ਤੂੰ ਵੀ ਦੇ ਲੈ। ਲਓ ਜੀ, ਮੇਰਾ ਓਵਰਸੀਜ਼ ਵਾਸਤੇ ਸਪੈਸ਼ਲੀ ਈਦ ਪੈਗਾਮ ਆ ਜੀ ਕਿ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਈਦ ਮੁਬਾਰਕ। ਇਹ ਤੇ ਉਹਨੇ ਕਹਿ ਦਿੱਤਾ ਸਾਰਾ ਕੁਝ। ਮੇਰਾ ਸਪੈਸ਼ਲ ਉਹਨੇ ਸਪੈਸ਼ਲੀ ਗਿਆ ਸੀ। ਅੱਛਾ, ਸਪੈਸ਼ਲ। ਉਹਦਾ ਸਾਦਾ ਸੀ ਜੀ, ਮੇਰਾ ਸਪੈਸ਼ਲ ਆ। ਇਹ ਤੁਸੀਂ ਖੁਦ ਨੋਟ ਕਰਨਾ। ਜਿੱਥੇ ਜਿੱਥੇ ਵੀ ਸਾਨੂੰ ਲੋਕ ਸੁਣਦੇ ਨੇ, UK, ਅਮਰੀਕਾ, ਕੈਨੇਡਾ, USA, ਲੰਡਨ, ਇਹ ਸਾਰੇ ਮੁਲਕਾਂ ਦੇ ਵਿੱਚ, ਜਾਪਾਨ, ਦੁਬਈ ਹੈ। ਅੱਛਾ, ਈਦ ਵਾਲੇ ਦਿਨ ਬੋਰ ਕਰ ਰਿਹਾ ਯਾਰ, ਅੱਗੋਂ ਪਿੱਛੇ ਨਹੀਂ ਕਰਦਾ। ਈਦ ਵਾਲੇ ਦਿਨ ਬੋਰ ਕਰ ਰਿਹਾ ਤੇ ਸਾਰੇ ਲੋਕਾਂ ਨੂੰ। ਔਰ ਸਪੈਸ਼ਲੀ ਇੱਕ ਮੇਰਾ ਦੋਸਤ ਆ, ਮੈਂ ਇਨਸ਼ਾਅੱਲਾ ਜਲਦੀ ਹਾਜ਼ਰ ਹੋਵਾਂਗਾ USA ਦੇ ਵਿੱਚ। ਤੁਸੀਂ ਬੇਫਿਕਰ ਹੋ ਜਾਓ, ਮਲਕਾ ਇਸਬਤ ਤੁਹਾਨੂੰ ਸਪੈਸ਼ਲੀ ਮੇਰੇ ਵੱਲੋਂ ਈਦ ਮੁਬਾਰਕ, ਖੈਰ ਮੁਬਾਰਕ। ਲਓ ਜੀ, ਓਕੇ। ਭਾਜੀ ਤੁਸੀਂ ਦੇਖੋ ਕਿ ਅੱਲਾ ਨੇ ਬੰਦੇ ਬਹੁਤ ਘੱਟ ਪੈਦਾ ਇਦਾਂ ਦੇ ਬੰਦੇ ਨਾ, ਕੀਤੇ। ਇਦਾਂ ਦੇ ਬੰਦੇ ਇਹ ਜਿੱਦਾਂ ਮਤਲਬ ਇਹ ਕਰਦਾ ਨਾ, ਇਦਾਂ ਦੇ ਬੰਦੇ ਕਸਮੇ ਮਤਲਬ ਕਿ ਮੋਟਰਸਾਈਕਲਾਂ ਦੀ ਦੁਕਾਨ ਹੁੰਦੀ ਹੈ ਤੇ ਡਾਕਟਰ ਬਣ ਜਾਂਦੇ। ਆਹ ਲੱਦਾ ਹਾਲਾਤ ਐਸੇ ਆ ਜਾਂਦੇ ਨੇ, ਉਹ ਮੋਟਰਸਾਈਕਲ ਦੀ ਦੁਕਾਨ ਦੇ ਨਾਲ ਕੋਈ ਡਾਕਟਰ ਆ, ਉਹ ਮਰ ਗਿਆ ਵਿਚਾਰਾ। ਜਾਂ ਉਹਨੇ ਕਿਹਾ ਕਿ ਯਾਰ ਮੈਂ ਕੰਮ ਛੱਡ ਦੇਣਾ, ਕੰਮ ਉਹਨੂੰ ਕਹਿ ਰਿਹਾ ਲੱਗੀ ਲਗਾਈ ਦੁਕਾਨ ਮਿੰਦੇ ਦੇ। ਠੀਕ, ਡਾਕਟਰ ਵਾਲੀ ਡਾਕਟਰ ਯਾਨੀ ਬਣ ਗਿਆ। ਲੱਗੀ ਲਗਾਈ ਦੁਕਾਨ ਲੈ ਲਈ ਆ, ਉਹਨੂੰ ਰੁਪਈਆ 4-5 ਲੱਖ ਦਿੱਤਾ। ਉਹ ਡਾਕਟਰ ਬਾਹਰ ਨਿਕਲ ਕੇ, ਉਹਨੇ ਅਗਲੇ ਉਹ ਵੀ ਉਦਾਂ ਦਾ ਹੀ ਸੀ, ਉਹਨੇ ਕਿਤੇ ਹੋਰ ਮਹੱਲੇ 'ਚ ਦੁਕਾਨ ਪਾ ਲਈ। ਭੈਣ ਹੋਣੀ ਹੁਣ ਅੱਧੀ ਦਿਹਾੜੀ ਸਾਈਕਲਾਂ ਦੀ ਮੋਟਰਸਾਈਕਲਾਂ ਦੀ ਦੁਕਾਨ ਤੇ ਬਹਿੰਦੇ ਨੇ, ਤੇ ਉਹ ਲਿਬੜੇ ਹੱਥਾਂ ਨਾਲ ਜਾ ਕੇ ਤੇ ਡਾਕਟਰ ਦੀ ਕੁਰਸੀ ਤੇ ਵੀ ਬਹਿੰਦੇ ਨੇ। ਤੇ ਮਿਕਸਅਪ ਕੀਤਾ ਪਿਆ ਸਾਰਾ ਕੁਝ ਯਾਰ, ਯਾਨੀ ਮੋਟਰਸਾਈਕਲਾਂ ਦਾ ਕੰਮ ਕਰਦੇ ਤੇ ਡਾਕਟਰ ਨਾਲ ਪੈਂਚਰ ਵੀ। ਅੱਛਾ, ਨਾਲ ਪੈਂਚਰ ਵੀ ਲਾਉਂਦੇ ਨੇ, ਤੇ ਵਿੱਚ ਹੀ ਡਾਕਟਰ ਵੀ। ਯਾਰ ਤਾਂ ਇੱਕ ਬੰਦਾ ਆਇਆ ਸਾਈਕਲ ਤੋਂ, ਉਹਨੇ ਕਿਹਾ ਯਾਰ ਇਹਦੀਆਂ ਗੋਲੀਆਂ ਪਾ ਦੇ, ਤੇ ਸੋਹਣੀਆਂ ਪੈਰਾਸੀਟਾਮੋਲ ਪਾਤੀਆਂ ਸਾਰੀਆਂ ਸਾਈਕਲ। ਮੇਰੇ 'ਚ ਕੋਈ ਮਿਹਨਤ ਨਹੀਂ ਸਾਰੀ। ਤੁਸੀਂ 8-8 ਕੰਮ ਕਰੋਗੇ, ਤੁਹਾਡਾ ਇਸ ਮੁਆਸ਼ਰੇ 'ਚ ਤਾਂ ਸਰਨਾ ਵਾ। ਆ ਕਿਉਂ? ਤੈਨੂੰ ਕਿਹਾ ਨਾ ਇਦਾਂ ਦੇ ਕਰੈਕਟਰ ਉਦਾਂ ਦੇ। ਇੱਕ ਬੰਦਾ ਕਹਿੰਦਾ ਮੇਰੇ ਫੋੜਾ ਨਿਕਲਿਆ, ਤੇ ਉਹਦੇ ਨਾਲ ਜਿਹੜੀ ਪੈਂਚਰ ਵਾਲੀ ਰੰਬੀ ਨਹੀਂ ਉਹ ਫੇਰਨ ਡਿਆ। ਅਫਰੀਦ ਵਿੱਚ ਤਾਂ ਮੋਟਰਸਾਈਕਲ ਦਾ ਕੰਮ ਕਰਦਾ, ਡਾਕਟਰ ਬਣ ਗਿਆ। ਇੱਕ ਬੰਦਾ ਕਹਿੰਦਾ ਯਾਰ ਮੇਰਾ ਦਿਲ ਕਰਦਾ ਮੈਂ ਭੱਜ ਜਾ, ਕਹਿੰਦਾ ਤੇਰਾ ਕਲਚ ਢਿੱਲਾ ਹੀ। ਉਹੀ ਮੋਟਰਸਾਈਕਲਾਂ ਦਾ ਕੰਮ ਕਰਦਾ ਸੀ ਤੇ ਡਾਕਟਰ ਬਣ ਗਿਆ। ਇੱਕ ਬੰਦਾ ਕਹਿੰਦਾ ਮੇਰੇ ਜੋੜਾਂ 'ਚ ਦਰਦ ਹੈ, ਕਹਿੰਦਾ ਤੇਰੀ ਲੈਦਰ ਪੈਣ ਵਾਲੀ। ਭਾਜੀ ਮਰੀਜ਼ ਆ ਗਿਆ ਮਿੱਠੇ ਨਾਲ, ਕਹਿੰਦਾ ਯਾਰ ਮੇਰੇ ਪੱਠੇ ਖਿੱਚੇ ਗਏ।
ਇੱਥੇ ਮੋਟਰਸਾਈਕਲ ਦਾ ਚੱਕਾ ਫਿੱਟ ਕਰਤਾ ਉਹਦੇ। ਆ ਸੋਹਣੇ ਭਾਈ ਮੋਟਰਸਾਈਕਲ ਦਾ ਕੰਮ ਕਰਦੇ ਸੀ ਤਾਂ ਹੀ ਡਾਕਟਰ ਬਣ ਗਿਆ। ਹਾਂ। ਇੱਕ ਬੰਦਾ ਕਹਿੰਦਾ ਯਾਰ ਮੈਨੂੰ ਧੁੰਦਲਾ ਨਜ਼ਰ ਆਉਣ ਡਿਆ, ਕਹਿੰਦਾ ਯਾਰ ਤੇਰਾ ਪੁਆਇੰਟ ਸੜ ਗਿਆ ਬਲਬ ਦਾ। ਉਸਤਾਦ ਜੀ ਮਿੱਠਾ ਵੀ ਨਾ ਮੋਟਰਸਾਈਕਲਾਂ ਦਾ ਕੰਮ ਕਰਦਾ ਸੀ, ਡਾਕਟਰ ਬਣ ਗਿਆ। ਇੱਕ ਬੰਦਾ ਕਹਿੰਦਾ ਜੀ ਮੇਰਾ ਮਿਹਦਾ ਨਹੀਂ ਠੀਕ ਰਹਿੰਦਾ, ਕਹਿੰਦਾ ਤੇਰੇ ਕਾਰਪੇਟ 'ਚ ਕਚਰਾ। ਇੱਕ ਬੰਦਾ ਕਹਿੰਦਾ ਮੇਰੇ ਢਿੱਡ 'ਚ ਦਰਦ ਹੈ, ਕਹਿੰਦਾ ਤੇਰਾ ਪਲੱਗ ਸ਼ਾਰਟ ਆ। ਹਾਂ। ਇੱਕ ਬੰਦਾ ਆ ਕੇ ਕਹਿੰਦਾ ਮਿੱਠਾ ਮੇਰੀ ਖੱਬੀ ਲੱਤ ਸੌਂ ਗਈ ਆ, ਕਹਿੰਦਾ ਤੇਰਾ ਸ਼ਾਖ ਪੈਣ ਵਾਲਾ। ਇੱਕ ਬੰਦਾ ਦੇ ਕਲੀਨਿਕ ਤੇ ਆ ਕੇ ਬੈਠਾ, ਉਹਦਾ ਨਾਲਾ ਨਿਕਲ ਰਿਹਾ, ਬਾਹਰ ਨਹੀਂ ਨਿਕਲਿਆ, ਉਹਨੂੰ ਕਹਿੰਦਾ ਸਟੈਂਡ ਚੁੱਕ ਓਏ। ਆ ਫਰੀਦ ਵੀ ਉਸਤਾਦ ਜੀ ਮੋਟਰਸਾਈਕਲ ਦਾ ਕੰਮ ਕਰਦੇ ਡਾਕਟਰ ਬਣ ਗਿਆ। ਇੱਕ ਬੰਦਾ ਕਹਿੰਦਾ ਯਾਰ ਮੇਰਾ ਨਾ ਦਿਲ ਕਰਦਾ ਮੈਂ ਹਿੱਲਾ ਨਾ, ਮੈਂ ਇੱਕ ਜਗ੍ਹਾ ਖਲੋਤਾ ਰਵਾਂ। ਉਹ ਕਹਿੰਦਾ ਤੇਰੇ ਚੱਕੇ ਨੂੰ ਡੋਰ ਲਿਫਟੀ ਆ ਮਰੇ। ਹਾਂ। ਅੱਛਾ ਮਿੱਠਾ ਕੋ ਮਰੀਜ਼ ਆਇਆ, ਕਹਿੰਦਾ ਡਾਕਟਰ ਸਾਹਿਬ ਮੇਰਾ ਸਿਰ ਬਹੁਤ ਦਰਦ ਕਰ ਰਿਹਾ, ਕਹਿੰਦਾ ਹੈਲਮਟ ਪਾ ਕੇ ਚਲਾਇਆ ਕਰ ਕੀ ਮੋਟਰਸਾਈਕਲ। ਨਹੀਂ ਇਦਾਂ ਦੇ ਹੁੰਦੇ ਕਸਮੇ, ਉਹ ਨਹੀਂ ਬੱਸਾਂ 'ਚ ਵੀ ਚੀਜ਼ਾਂ ਵੇਚਦੇ ਹੁੰਦੇ। ਹਾਂਜੀ ਐ ਬਿਸਮਿਲ੍ਲਾ ਭਾਈਜਾਨ, ਉਹ ਜਿਹਦੇ ਵੀ ਹੁੰਦੇ ਸਕਦਾ। ਉਸਤਾਦ ਜੀ ਜਿੱਦਾਂ ਦਾ ਦੌਰ ਜਾਣ ਡਿਆ ਕਿੰਨੇ ਬੜੇ ਕੰਮ ਕਰਨੇ ਪੈਣੇ ਆ। ਲਓ ਜੀ ਨਾਜ਼ਰੀਨ, ਈਦ ਦੀ ਨਾ ਬੜੇ ਵਿਚਾਰੇ ਤੇ ਬਹੁਤ ਖੁਸ਼ਕਿਸਮਤ ਈਦ ਮਨਾਉਂਦੇ ਨੇ, ਇੰਜੋਏ ਕਰਦੇ ਨੇ ਸਾਰੀ ਦਿਹਾੜੀ। ਉਹਨਾਂ ਨੂੰ ਕੋਈ ਰੋਕਣ ਟੋਕਣ ਵਾਲੇ ਨਹੀਂ ਹੁੰਦਾ। ਯਾਰਾਂ ਦੋਸਤਾਂ ਨਾਲ ਪਲਾਨ ਕੀਤੇ ਹੁੰਦੇ ਨੇ ਵੀ ਭਾਈ ਸਵੇਰੇ ਇੱਥੇ ਨਿਕਲਾਂਗੇ, ਅੱਜ ਜਾਵਾਂਗੇ। ਦੂਜੇ ਜ਼ਿਆਦਾਤਰ ਆਊਟਿੰਗ ਦਾ ਜਿਹੜਾ ਹੁੰਦਾ ਨਾ, ਉਹ ਦੂਜੇ ਦੇ ਤੀਜੇ ਦਿਨ ਦਾ ਹੁੰਦਾ ਹਿਸਾਬ। ਦੂਜੇ ਦਿਨ ਜਾਵਾਂਗੇ, ਪਹਿਲਾ ਦਿਨ ਘਰ। ਉਸਤਾਦ ਜੀ ਇਹ ਜਿਹੜੇ ਲੋਕਾਂ ਨੇ ਯਾਰਾਂ ਦੋਸਤਾਂ ਨੂੰ ਮਿਲਣਾ ਹੁੰਦਾ, ਮਿੱਠੇ ਹੋਰੀ ਜਿਹੜੇ ਨਾ ਪਹਿਲੀ ਈਦ ਫੁੱਫੀ ਵੱਲ ਜਾਂਦੇ, ਯਾਰ ਫੁੱਫੀ ਮਰੀ ਨੂੰ ਪਹਿਲਾ ਸਾਲ। ਇਹ ਸਹੁਰੇ ਨੇ ਕਿਹਾ ਜਾਂਦੇ ਚੰਡਾ ਖਾ ਲੀਆਂ, ਕਿਉਂ? ਮਲਤਾਨੀ ਮਿੱਟੀ ਲਾ ਕੇ ਚਲਾ ਗਿਆ। ਮਾਮਾ ਧੋ ਕੇ ਤੇ ਆ ਧੋਦੇ ਹੀ ਆ ਗਏ ਹੁਣ। ਅੱਛਾ ਜੀ ਮੈਂ ਫੈਸਲ ਸਾਹਿਬ ਨੂੰ ਫੋਨ ਕੀਤਾ, ਭਾਜੀ ਈਦ ਪੜ੍ਹਦੇ ਆ ਸਾਰੇ। ਮੈਂ ਕਿਹਾ ਫੈਸਲ ਸਾਹਿਬ ਮੈਂ ਤੁਹਾਨੂੰ ਮਿਲਣ ਆ ਰਿਹਾ। ਕਹਿੰਦਾ ਯਾਰ ਮੈਂ ਨਾ ਬੱਚਿਆਂ ਨੂੰ ਲੈ ਕੇ ਜਾ ਰਿਹਾ ਆਊਟਿੰਗ ਵਾਸਤੇ। ਅੱਛਾ। ਤੇ ਮੈਂ ਕਿਤੇ ਦੇ ਘਰ ਦੇ ਲਾਗੇ ਸੀ, ਕਿਸੇ ਹੋਰ ਦੋਸਤ ਨੂੰ ਮਿਲਣਾ। ਮੈਂ ਕਿਹਾ ਝਰਨਾ ਕਿਤੇ ਜਾਂਦੇ ਆ 2 ਮਿੰਟ ਵਾਸਤੇ। ਮੈਂ ਗਿਆ ਤੇ ਆਊਟਿੰਗ ਦੀ ਤਿਆਰੀ ਕੀ ਹੁੰਦੀ, ਨਿਆਣੇ ਉਹਦੇ ਨੇ ਕੱਛੇ ਪਾਏ ਆ ਤੇ ਇੰਬਲੀ ਵਾਲੇ ਵਰਗੇ ਚੱਟਣ ਡਏ ਆ। ਇਹਨੂੰ ਮੈਂ ਵੇਖ ਲਿਆ, ਇਹਨੇ ਇੰਪਲੀ ਵਾਲੇ ਵਰਗੇ ਹਾਂ ਕਾ ਕੇ ਚੱਟਣ ਡਏ। ਇਹਨੂੰ ਮੈਂ ਸੱਚੀ ਪੁੱਛੀ, ਇਹਨੂੰ ਮੈਂ ਦੇਖਿਆ ਜਦੋਂ ਮੈਨੂੰ ਕਾਲ ਕੀਤੀ ਨਾ ਉਸਤਾਦ ਜੀ, ਮੈਂ ਉਹਨੂੰ ਵੇਖਣ ਡਿਆ ਤੇ ਇਹਨੂੰ ਮੈਂ ਗੇੜਾ ਕਰਾਤਾ ਬਈ ਤੂੰ ਜੋ ਮੈਨੂੰ ਈਦ ਮਿਲਣ ਆ ਰਿਹਾ, 2 ਬੱਚੇ ਅੱਗੇ ਭਾਏ ਇੱਕ ਪਿੱਛੇ ਭਾਇਆ, ਨਾਲ ਮਠਿਆਈ ਦਾ ਡੱਬਾ 300 ਦੀ ਮਠਿਆਈ ਤੇ 500 ਰੁਪਈਆ ਮੈਂ ਬੱਚਿਆਂ ਨੂੰ ਦੇ ਦਵਾਂ। ਹਾਂ। ਤੂੰ ਬੱਚੇ ਕਿਸ ਹਿਸਾਬ ਸਿਰ ਲੈ ਕੇ ਆ, ਤੂੰ ਕੱਲਾ ਮੈਨੂੰ ਮਿਲਣਾ। ਭਾਜੀ ਪਹਿਲੀ ਤਾਂ ਗੱਲ ਡੱਬਾ 600 ਰੁਪਏ ਕਿਲੋ ਵਾਲਾ। ਦੂਸਰਾ ਅੱਗੇ ਇੱਕ ਨਿਆਣਾ ਝੂਲੇ 'ਚ ਬੈਠਾ, ਦੁਆ ਰੋਣ ਡਿਆ। ਮੈਂ ਕਿਹਾ ਕਿਉਂ ਰੋਣ ਡਿਆ? ਕਹਿੰਦਾ ਮੈਨੂੰ 5 ਨਹੀਂ ਦੇਣ ਡਿਆ। ਈਦ ਤਾਂ ਵੀ 5 ਹੀ ਨਿਕਲਣ ਡਿਆ ਉਹਦੇ ਮੂੰਹ 'ਚੋਂ। ਤਾਜੀ ਸੋਹਣੀ ਭਾਈ ਨੇ ਭਾਈ ਫੈਸਲ ਨੂੰ ਕਾਲ ਕੀਤੀ ਤੇ ਮੈਨੂੰ ਕਹਿੰਦਾ ਯਾਰ ਜਿੱਦਾਂ ਸੋਹਣੀ ਕਾਲ ਉਹਦੀ ਮੈਨੂੰ ਭੁੱਖ ਲੱਗੀ ਨਹੀਂ। ਮੈਂ ਕਿਹਾ ਕਿਉਂ? ਕਹਿੰਦਾ ਉਹਦੇ ਨੰਬਰ ਤੇ ਮੈਂ ਭੁੱਖ ਲਿਖਿਆ। ਮੈਂ ਕਿਹਾ ਯਾਰ ਆ ਤੂੰ ਕਿਹੜੀ ਮੈਂ ਕੀ ਕਰਾਂ, ਜੇ ਮਰਜ਼ੀ ਲੈ ਨਹੀਂ ਮੈਂ ਤਾਂ ਦੱਸਣ ਲੱਗਾ ਸਾਂ ਕਿ ਉਹ ਤਾਂ ਖੁਸ਼ਕਿਸਮਤ ਲੋਕ ਹੁੰਦੇ ਨਾ ਜਿਨ੍ਹਾਂ ਦੇ ਮਾਪਿਓ ਵੀ ਸੋਚ ਲੈਂਦੇ ਕਿ ਯਾਰ ਈਦ ਆ, ਬੱਚੇ ਨੂੰ ਕੁਝ ਨਹੀਂ ਕਹਿਣਾ, ਝਿੜਕ ਝੁੜਕ, ਇੰਜੋਏ ਕਰੋ ਯਾ ਬੇਟਾ ਲਓ ਪੈਸੇ 10,000 5,000 3,000 2,000 ਠੀਕ ਹੈ ਜੀ, ਇੰਜੋਏ ਕਰੋ। ਕੁਛ ਅੱਬੇ ਕਿੱਦਾਂ ਦੇ ਹੁੰਦੇ ਆ, ਵਾਹ ਈਦ ਪੜ ਕੇ ਆਉਂਦੇ ਆ, ਧੋਤੀ ਪਾ ਲੈਣੀ ਤੇ ਬਨੈਣ ਪਾ ਲੈਣੀ। ਤੇ ਹੁਣ ਸਾਰੀ ਦਿਹਾੜੀ ਬੱਚਿਆਂ ਦੇ ਬੇੜਾ ਕਰ ਕਿੱਦਾਂ ਈਦ ਦਾ ਕਰਨਾ ਹੈ। ਈਦੋਂ ਇੱਕ ਦਿਨ ਪਹਿਲੇ ਬਾਹਰ ਥੋੜੀ ਜਿਹੀ ਰੇਤ ਤੇ ਬਜਰੀ ਵੀ ਸਟਾ ਲੈਣੀ, ਚਾਂਦ ਰਾਤ ਨੂੰ। ਚਾਂਦ ਰਾਤ। ਵਾਹ ਈਦ ਤੇ ਬੱਚੇ ਵੀ ਸਮਝ ਜਾਂਦੇ ਲੈ ਵੀ ਆ ਈਦ ਸਾਡੀ ਦੀ ਮਾਂ ਭੈਣੇ ਕੋਣ ਲੱਗਾ। ਈਦ ਮਜ਼ਦੂਰੀ ਸੀ ਐਤਕੀ। ਹੁਣ ਕੰਮ ਇਦਾਂ ਦਾ ਹੁੰਦਾ ਵੀ ਸਵੇਰੇ ਸਵੇਰੇ ਈਦ ਪੜ੍ਹਦੇ ਹੀ ਨਾ ਲਿਆ ਭਲੀਏ ਲੋਕੇ ਕਿੱਥੇ ਚੱਦਰ, ਮੇਰੀ ਚੱਦਰ ਬਣ ਲੈਣੀ ਆ, ਉੱਤੇ ਬਨੈਣ ਪਾ ਲੈਣੀ ਹੈ, ਠੀਕ ਆ। ਤੇ ਮੁੰਡਿਆਂ ਨੂੰ ਕਹਿਣਾ ਯਾਰ ਬਦਲੋ ਜ਼ਰਾ ਕੱਪੜੇ ਨਾ, ਆ 2 ਘੰਟੇ ਲਾਈਏ ਫਿਰ ਸਾਰਾ ਸਾਲ ਟਾਈਮ ਨਹੀਂ ਲੱਗਣਾ, ਤਾਂ ਉੱਤੋਂ ਥੋੜੀ ਜਿਹੀ ਕੰਧ ਉੱਚੀ ਕਰ ਦਈਏ ਹਾਏ ਹਾਏ। ਈਦ ਵਾਲੇ ਦਿਨ ਈਦ ਵਾਲੇ ਦਿਨ। ਇਹ ਅਕਸਰ ਅੱਬੇ ਇਦਾਂ ਦੇ ਹੁੰਦੇ ਆ। ਈਦ ਦਾ ਪੂਰੀ ਦਿਹਾੜੀ ਬੱਚਿਆਂ ਨੂੰ ਤਬਾਹੀ ਫੇਰਦੇ ਨੇ। ਉਹ ਕੰਮ ਕਰ ਰਹੇ ਨੇ ਤੇ ਨਾਲ ਕਹੀ ਜਾਣਾ ਕੋਈ ਪੁੱਤ ਕੋਈ ਨਹੀਂ ਸ਼ਾਮ ਨੂੰ ਫਿਰ ਲੈਣਾ, ਕੋਈ ਗੱਲ ਨਹੀਂ, ਇਹ ਕੰਮ ਮੁੱਕ ਜਾਏ ਮੁੜ ਕੇ ਸਾਰਾ ਸਾਲ ਟਾਈਮ ਨਹੀਂ ਲੱਗਣਾ, ਨਾ ਤੁਹਾਨੂੰ ਟਾਈਮ ਲੱਗਣਾ ਨਾ ਮੈਨੂੰ ਟਾਈਮ ਲੱਗਣਾ, ਠੀਕ ਹੈ ਨਾ। ਤੇ ਐਵੇਂ ਹੀ ਮਤਲਬ ਕਹਿਣਾ ਆ ਛੋਟੀ ਫੜ, ਇਹ ਜਾਲੇ ਵੀ ਲਾਓ ਸਾਰੇ ਬੱਚੇ ਨਾਲੇ ਕਰਦੇ ਵੀ ਲੱਖ ਲਾਣਾ ਸਾਡੀ ਤੇ ਨਾਲ ਜਾਲੇ ਲਾ ਰਹੇ ਨੇ ਸਾਰੀ ਦਿਹਾੜੀ ਰਾਤ ਤੱਕ ਬੱਚਿਆਂ ਕੋਲ ਉਹ ਕੰਮ ਕਰਾਉਣੇ ਜਿਹੜਾ ਪੂਰੇ ਸਾਲ ਨਹੀਂ ਹੁੰਦੇ। ਕਈ ਇਦਾਂ ਦੇ ਅੱਬੇ ਹੁੰਦੇ। ਹੋਰ ਵੀ ਸੀ ਨਾ ਭਾਜੀ ਵੀ ਘਰ ਛੋਟੀ ਮੋਟਰ ਲਾਈ ਐਡੀ ਕਿਤੇ ਉਹ ਕਿਤੇ ਖਰਾਬ ਆ ਤੇ ਈਦ ਵਾਲੇ ਦਿਨ ਵੱਡੇ ਨੂੰ ਕਹੀ ਜਾ ਸੈੱਟ ਕਰਾ ਲਿਆ। ਈਦ ਵਾਲੇ ਦਿਨ ਕਿਤੋਂ ਕਹਿ ਰਿਹਾ ਜੀ ਦੁਕਾਨਾਂ ਬੰਦ ਆ, ਉਹਨੇ ਨਹੀਂ ਈਦ ਪੜ੍ਹ ਲਈ ਖੁੱਲ ਗਈ ਹੋਣੀਆਂ, ਜਾ ਉਹ ਜਾ ਚੱਲ ਜਾ। ਤੇ ਉਹਨੂੰ ਤੋੜਤਾ ਵਿਚਾਰਾ ਪਸੀਨੋ ਪਸੀਨੀ ਹੋ ਕੇ ਘੰਟਾ ਬਾਅਦ ਆ ਗਿਆ, ਘੰਟਾ। ਆਹੋ ਉਹਨੇ ਇੱਧਰ ਮੋਟਰ ਫੜੀ ਆ ਤੇ ਉਧਰੋਂ ਈਦ ਮਿਲ ਰਿਹਾ ਲੋਕਾਂ ਨੂੰ। ਨਹੀਂ ਸਾਹ ਜੀ ਕੁਛ ਐਸੇ ਵੀ ਹੁੰਦੇ ਨੇ ਨਾ ਅੱਬੇ, ਈਦ ਵਾਲੇ ਦਿਨ ਕਹਿੰਦੇ ਚੱਲ ਪੁੱਤ ਡਰਮ ਸਾਫ਼ ਕਰ ਲਵੋ ਹੁਣ। ਆਹੋ ਆ ਟੈਂਕੀ ਖੋਲੋ ਉਤਲੀ ਯਾਰ, ਮੈਂ ਤੇ ਕਹਿੰਦਾ ਪਤਾ ਕੀ ਗੱਲ ਆ, ਮੁੜ ਕੇ ਟਾਈਮ ਨਹੀਂ ਲੱਗਣਾ। ਉੱਪਰਲੀ ਟੈਂਕੀ ਖੋਲਦੇ ਆ, ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਆ, ਉਹਦੇ ਜੁੱਲੀ ਲੱਗੀ ਆ। ਸਾਰੀ ਦੁਨੀਆ ਬਾਹਰ ਈਦ ਪੜ ਰਹੀ, ਨਵੇਂ ਕਾਟਨ ਦੇ ਸੂਟ ਪਾ ਕੇ ਉਹ ਉੱਤੇ ਕੂਚੀ ਮਾਰ ਰਹੇ ਨੇ ਸੱਚਾ ਟੈਂਕੀ 'ਚ। ਆਪ ਸਿਗਰ ਲਾ ਕੇ ਸਾਈਡ ਤੇ ਖਲੋਤਾ ਹੈ। ਇਹ ਜੈਨੂਇਨ ਵਾਕਿਆ ਤਾਂ ਆਹੋ ਜੈਨੂਇਨ ਕਰਦੇ ਆ ਘਰਾਂ 'ਚ। ਜੈਨੂਇਨ ਏਦਾਂ ਹੁੰਦਾ ਲੋਕਾਂ ਦੇ, ਕਈ ਅੱਬੇ ਏਦਾਂ ਦੇ ਹੁੰਦੇ ਆ। ਇਸ ਤਰ੍ਹਾਂ ਹੁੰਦਾ ਰਿਹਾ ਉਸਤਾਦ ਜੀ ਨਮਾਜ਼ ਪੜ੍ਹ ਕੇ ਆਉਂਦੇ ਸੀ, ਮਾਂ ਕਹਿੰਦੀ
ਕੋਈ ਚਲੋ ਹੁਣ ਉਹਨਾਂ ਦਾ ਜਿਹੜੇ ਇਦਾਂ ਦੇ ਘਰ ਹੁੰਦੇ ਨਾ ਉਹਨਾਂ ਦਾ ਜ਼ੋਰ ਚੱਲਦਾ ਮਾਵਾਂ ਤੇ। ਉਹਨਾਂ ਨੇ ਕਹਿਣਾ ਅੰਮੀ ਇਹ ਕੀ ਇਹਨਾਂ ਦੀ ਮੈਂ ਕਿਹਾ ਮੈਂ ਕਰਦੀ ਹਾਂ ਤੁਸੀਂ ਚੁੱਪ ਮੈਂ ਕਰਦੀ ਉਹਨੇ ਕਹਿਣਾ ਉਹਨੇ ਹੋਰੀ ਜਾ ਕਹਿਣਾ ਚਲੋ ਕੱਲ ਕਰ ਲੈਂਦੇ ਫਿਰ ਕੱਲ ਕਰ ਲੈਂਦੇ ਅੱਜ ਚਲੋ ਨਿਆਣੇ ਕਿਤੇ ਫਿਰ ਲੈਂਦੇ ਉਹ ਕੋਈ ਨਹੀਂ ਫਿਰਨਾ ਹੀ ਇਹਨਾਂ ਨੇ 2 ਦਿਨ ਕੀ ਹੈ ਚੱਲ ਥੱਲੇ ਚਾਹ ਬਣਾ ਤੂੰ ਜਾ ਕੇ ਲੈ ਉਹਨੇ ਕੰਮ ਲਵਾਤਾ ਉਹ ਜਿਹੜੀ ਉਹ ਵੇਲੀ ਬੈਠੀ ਸੀ ਉਹਨੂੰ ਵੀ ਲਾਤਾ ਚਾਹ ਤੇ ਤੂੰ ਉਹਨਾਂ ਦੇ ਜਾਨ ਛੜਾਉਣਾ ਤੂੰ ਆਪ ਵੀ ਫਸ ਗਈ। ਤੇ ਉਹਦੇ ਐਸੇ ਹੁੰਦੇ ਨੇ ਵੀ ਐਵੇਂ ਹੀ ਗੱਲ ਟੋਰ ਲੈਣੀ ਯਾਰ ਮੈਨੂੰ ਰਾਤੀ ਖਾਬ 'ਚ ਤੇਰਾ ਦਾਦਾ ਆਇਆ ਮੈਨੂੰ ਕਬਰਸਤਾਨ ਜਾਣਾ ਪੈਣਾ। ਅੱਛਾ ਲੋਕੀ ਈਦ ਤੇ ਨਵੇਂ ਸੂਟ ਲੱਭ ਰਹੇ ਨੇ ਨਵੇਂ ਮਤਲਬ ਜੁੱਤੀਆਂ ਲੱਭ ਰਹੇ ਨੇ ਨਵੀਆਂ ਚੀਜ਼ਾਂ ਦੋਸਤਾਂ ਨੂੰ ਫੋਨ ਕਰ ਰਹੇ ਨੇ। ਉਹ ਅੱਬਾ ਐਸਾ ਹੁੰਦਾ ਕਰੈਕਟਰ ਘਰ ਦੇ ਵਿੱਚ ਆਰੀ ਲੱਭੀ ਜਾਏਗਾ। ਕਿੰਨੇ ਮਹੀਨਿਆਂ ਤੋਂ ਮੈਂ ਦੇਖ ਰਿਹਾ ਬੂਹਾ ਇੱਥੋਂ ਅੜਦਾ ਆਰੀ ਫੜ ਉਧਰੋਂ ਈਦ ਦਾ ਟਾਈਮ ਤੇ ਮਿਲਣ ਵਾਲੇ ਮੈਨੂੰ ਚਾਚਾ ਹੀ ਖੈਰ ਆ ਅੱਜ ਬਣਾਇਆ ਤਾਂ ਉਹ ਹਾਰ ਕਿੰਨੇ ਦਿਨਾਂ ਤੋਂ ਕੰਮ ਸੀ ਮੈਂ ਕਿਹਾ ਚੱਲ ਛੁੱਟ ਗਿਆ ਇਹੀ ਕਰ ਲਈ ਲੈ ਈਦ ਵਾਲੇ ਦਿਨ ਕਸਮੇ ਇਦਾਂ ਦੇ ਕਰੈਕਟਰ ਹੁੰਦੇ ਆ। ਇਸ ਟਾਈਮ ਜਨਰਲ ਵਾਕਿਆ ਦੱਸਣ ਲੱਗਾ ਸੀ ਈਦ ਦੀ ਨਮਾਜ਼ ਪੜ੍ਹ ਕੇ ਸਾਡੀ ਜਿਹੜੀ ਉਹ ਡੋਂਕੀ ਪੰਪ ਲੱਗਾ ਸੀ ਨਾ ਉਹ ਐ ਖੁੱਡਾ ਜਿਹਾ ਬਣਾ ਕੇ ਅੰਦਰ ਕਰਕੇ ਲੱਗਾ ਸੀਗਾ। ਹਾਲੇ ਅਸੀਂ ਈਦ ਦੀ ਨਮਾਜ਼ ਪੂਰੀ ਪੜ੍ਹ ਕੇ ਨਾ ਆਪੂ ਜੀ ਦੇ ਨਾਲ ਜਾਈ ਸੀ ਅੰਦਰ ਸੀ ਬਣਨਾ ਦੇ ਲਓ ਵੀ ਕੱਪੜੇ ਲਾ ਲਓ ਮੋਟਰ ਨੂੰ ਤੇਲ ਦੇਣਾ ਤੇ ਅੰਦਰ ਵੜ ਕੇ ਕਹਿੰਦਾ ਕੀ ਹੁਣ ਕਬਰ ਤੇ ਵੀ ਜਾਣਾ ਵੀ ਤੇਰੇ ਦਾਦੇ ਦੀ ਕਬਰ ਤੇ ਜਾਣਾ ਚਲੋ ਆਹੋ ਸਹੀ ਮੈਨੂੰ ਸੱਚੀ ਮੁੱਚੀ ਅੱਬੂ ਆਪਣੇ ਯਾਦ ਆ ਗਏ। ਤੁਸੀਂ ਜੀ ਮੈਨੂੰ 20000 ਰੁਪਈਆ ਈਦ ਦਿੰਦੇ ਸੀਗੇ ਅੱਬੂ। ਕਿਦੋਂ ਵਾਕਈ ਉਹ ਕਹਿੰਦੇ ਸੀ ਪੁੱਤ 20000 ਦੇ ਕੇ ਨਾ 150 ਰੁਪਏ ਲੈ ਕੇ ਖਾ ਲਈ। ਕਿਉਂ ਜਾਲੀ ਨੋਟ ਸਾਰੇ ਪੁਰਾਣੇ ਈਦ ਮੁਬਾਰਕ ਵਾਲੇ ਯਾਰ ਜਿੱਥੇ ਤੂੰ ਰਹਿਣਾ ਟੋਟਲ ਪੂਰੀ ਆਵਾਮ ਕੋ 20000 ਨਹੀਂ ਹੈਗਾ। ਜਾ ਕੰਮ ਕਰ ਤੂੰ ਸਿਆਣਾ ਰੋਡ ਤੋਂ ਦਾ ਕਿੱਡਾ ਮਹਿੰਗਾ ਹੀ ਸਤਿਆਨਾ ਰੋਡ ਹਾਂਜੀ ਉਸਤਾਦ ਜੀ। ਅੱਛਾ ਉੱਤੋਂ ਭਾਜੀ ਇਹਦੇ ਘਰ ਦੇ 60 ਰੁਪਏ ਲੱਗਦੇ ਆ ਇਹਦੇ ਹਾਂ ਇਹਨਾਂ ਲੱਗ ਗਈ ਆ ਭਾਜੀ ਜਿਹੜੇ ਇਹਦੇ ਕੋਲ ਨੋਟ ਆ ਨਾ ਬੜੇ ਕੱਢਦਾ ਹੈ ਤਰੀਕੇ ਨਾਲ ਤੇ ਉੱਤੇ ਘੰਟਾ ਘਰ ਬਣਿਆ ਹਰ ਨੋਟ ਦੇ ਉੱਤੇ 20000 ਈਦ ਫੈਸਲ ਤੈਨੂੰ ਪਤਾ ਵੀ ਤੈਨੂੰ ਵੱਡੀ ਈਦ ਤੇ ਵੀ 100 ਰੁਪਇਆ ਮਿਲਦਾ। ਯਾਰ ਪਤਾ ਨਹੀਂ ਕਿਉਂ ਯਾਰ ਤੁਸੀਂ ਮੈਨੂੰ ਅੱਛਾ ਤੂੰ 20000 ਦਾ ਕੀ ਕਰਦਾ ਸੀ ਫਿਰ? ਉਸਤਾਦ ਜੀ 20000 ਰੁਪਈਆ ਹਮੇਸ਼ਾ ਮੇਰੇ ਅੱਬੂ ਨੇ ਮੈਨੂੰ ਸਲਾਹ ਹੀ ਕੀਤੀ ਹੋਈ ਮੈਂ ਕਾਪੀਆਂ ਲਿਆ ਕੇ ਰੱਖਦਾ ਹੁੰਦਾ ਸੀਗਾ। ਅੱਛਾ ਕਈ ਅੱਬੇ ਕਿਦਾਂ ਦੇ ਹੁੰਦੇ ਨੇ ਹਾਂਜੀ ਕਈ ਅੱਬਿਆਂ ਦਾ ਈਦ ਦੇਣ ਦਾ ਤਰੀਕਾ ਕੀ ਹੁੰਦਾ ਈਦ ਪੜ੍ਹ ਕੇ ਆਏ ਨੇ ਬਹਿ ਕੇ ਸਾਰੇ ਕਹਿੰਦਾ ਆ ਜਾਓ ਬਈ ਉਰੇ ਬੱਚੇ ਈਦ ਲੈ ਲਓ। ਹੁਣ ਮੁੰਡੇ ਨੂੰ ਈਦ ਫੜਾਈ 5 ਰੁਪਈਆ ਅੱਜ ਤੋਂ 20 ਸਾਲ ਪੁਰਾਣੀ ਗੱਲ ਆ ਇਹ ਸੱਚੀ ਮੁੱਚੀ ਦਾ ਤੈਨੂੰ ਵਾਕਿਆ ਦੱਸਣ ਲੱਗਾ 5 ਰੁਪਏ ਈਦ ਫੜਾਈ ਆ ਸਵੇਰ 7 ਵਜੇ ਦਾ ਟਾਈਮ ਆ ਤੇ 5 ਰੁਪਏ ਫੜਾ ਕੇ ਕਹਿਣਾ ਇਹ ਰਾਤ ਤੱਕ ਮੈਂ ਤੇਰੇ ਕੋਲ ਵੇਖਾਂ। ਉਹ ਖੁਦਾ ਦੀ ਕਸਮ ਹੈ ਉਹ ਸਾਰੀ ਦਿਹਾੜੀ ਬਾਜ਼ਾਰ 'ਚ 5 ਰੁਪਏ ਜੇਬ 'ਚ ਪਾ ਕੇ ਚੀਜ਼ਾਂ ਵੇਚਦਾ ਰਹਿੰਦਾ ਬੱਚਾ ਕਿ ਰਾਤ ਨੂੰ ਅੱਬੂ ਨੇ ਵੇਖਣੇ ਆ ਲੋਕਾਂ ਨੂੰ ਵੇਖ ਪੈਸੇ ਵੀ ਜੇਬ 'ਚ ਖਾ ਨਹੀਂ ਰਿਹਾ ਹਾਏ 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 ਅੱਲਾ ਦੀ ਕਸਮ ਹੈ ਇਹ ਮੈਂ ਰਾਤ ਨੂੰ ਤੇਰੇ ਕੋਲ ਵੇਖਣੇ ਆ। ਉਹ ਆਪਣੇ ਨੂੰ ਇਸ ਤੋਂ ਕਹਿੰਦੇ ਸੀ ਵੀ ਹੁਣੇ ਨਾ ਖਰਚਾਵੇ ਜਿਹਨੇ ਹਟਣਾ ਤੇ ਹੈ ਨਹੀਂ ਜਦੋਂ ਆਰਾਮ ਆਰਾਮ ਨਾਲ ਲੇਕਿਨ ਜਿਹੜੇ ਵਿਚਾਰੇ ਨੂੰ ਡਰ ਗਿਆ ਜਿਹੜਾ ਉਹਨੇ ਕਿੱਥੇ ਖਰਚਣੇ ਜੇਬ 'ਚ 5 ਰੁਪਏ ਵੀ ਆ ਤੇ ਰੇੜੀਆਂ ਦਾ ਲੈ ਦੋਲੇ ਫਿਰ ਰਿਹਾ ਹਾਏ ਯਾਰ ਮਿੱਟੇ ਰੇੜੀ ਵਾਲਾ ਕਹਿ ਰਿਹਾ ਹਾਂ ਪੁੱਤਰ ਲਾਵਾਂ ਗੋਲ ਗੱਪੇ ਨਹੀਂ ਰਾਤ ਨੂੰ ਬੁੰਦ ਹੋਣੇ। ਸਹੀ ਗੱਲ ਭਾਈ ਫੈਸਲ ਨੂੰ ਮੌਜਾ ਭਾਈ ਹਰ ਈਦ ਤੇ ਬੋਲ ਤੇ ਲਾਟੂ ਚਲਾਉਣ ਵਾਲੀ ਆਈਟਮ ਕਰਦਾ ਭਾਈ ਚੰਗੇ ਪੈਸੇ ਕੱਟਦੇ। ਅੱਛਾ ਕਈ ਬੰਦੇ ਕੀ ਕਰਦੇ ਆ ਈਦ ਪੜ ਕੇ ਨਾ ਤੇ ਈਦੋਂ 5-7 ਬੰਦੇ ਨਾ ਐਵੇਂ ਧੱਕੇ ਨਾਲ ਘਰ ਲੈ ਆਉਂਦੇ 6:30 ਵਜੇ ਸਵੇਰੇ ਓਏ ਆ ਜਾ ਚੱਲ ਜੀ ਚਾਹ ਤਾਂ ਪੀ ਲਾ ਈਦਗਾਹ ਤੋਂ ਲੈ ਆਉਂਦੇ ਘਰ ਅੱਗੋਂ ਬੁੱਢੀ ਵਾਲੇ ਵਿਚਾਰੀ ਉਹ ਦਿਲ ਕਰੇ ਪਿੱਛੇ ਈਦਗਾਹ ਤੇ ਹੀ ਹੋਵੇ ਉਹਨੂੰ ਫੋਨ ਕਰਦੇ ਰਹਿੰਦੇ ਆ ਜਾ ਉਹ ਮੈਂ ਲੈ ਸ਼ਫਾਕ ਨੂੰ ਨਾਲ ਹੀ ਉਹ ਬਾਹਰ ਟੱਕਰ ਗਿਆ ਸੀ ਮੈਨੂੰ 6-7 ਜਣੇ ਹੱਥ ਫੜ ਕੇ ਲੈ ਆਉਂਦੇ ਨਾਲ ਓਏ ਆ ਜਾ ਯਾਰ ਐਸਾ ਯਾਨੀ ਕਿ ਮਾਹੌਲ ਹੁੰਦਾ ਜ਼ਬਰਦਸਤ ਵਾਹ ਵਾਹ ਭਾਈ ਇਹ ਮਾਹੌਲ ਅੱਛਾ ਸੀਗਾ ਚਾਹਤ ਸੀ ਪਿਆਰ ਸੀ ਇੱਕ ਦੂਜੇ ਨਾਲ। ਹੁਣ ਤਾਂ ਈਦ ਮਿਲਣ ਦਾ ਵੀ ਘਬਰਾਉਂਦੇ ਆ ਭਾਜੀ ਫੈਸਲ ਨਾਲ ਕੋਈ ਈਦ ਮਿਲ ਕੇ ਰਾਜ਼ੀ ਨਹੀਂ ਜੀ। ਕਿਉਂ ਯਕੀਨ ਕਰੋ ਇੱਕ ਬੰਦਾ ਇਹਨੂੰ ਈਦ ਮਿਲਿਆ ਕੱਢ ਲੈਣਾ 1800 ਦਾ ਕੋਈ ਉਹ ਤਾਂ ਫੇਰ ਬੰਦਾ ਵਾ ਈਦ ਪੜ ਕੇ ਇਕੱਠੇ ਨਿਕਲੇ ਤੇ ਮੁੰਡਾ ਨੂੰ ਕਹਿੰਦਾ ਯਾਰ ਅੱਬੂ ਆਉਂਦੇ ਪਿਛਲੀ ਗਲੀ ਚ ਹੋਇਓ ਨਹੀਂ ਮਿਲਿਆ। ਅੱਛਾ ਫਰੀਦ ਵਰਗਾ ਬੰਦਾ ਨਾ ਫਰੀਦ ਇੱਕ ਤੇ ਮਹੱਲੇ ਦੇ ਕਰਿਆਨੇ ਵਾਲੇ ਹੁੰਦੇ ਨਾ ਉਹਨੇ ਕਹਿਣਾ ਯਾਰ ਕੱਲ ਦਾ ਵੀ ਤੇਰੇ ਕੋਲ ਕੱਲ ਦੇ ਵੀ ਸੀ ਤੇਰੇ ਵੱਲ 50 ਪਰਸੋਂ ਵੀ ਤੇਰੇ ਇਹਦਾ ਐਡਾ ਲੰਮਾ ਦਾ ਧਾਰ ਆ ਐਡਾ ਲੰਮਾ ਈਦ ਜਿਹੜੇ ਉੱਥੇ ਚਾਰਟ ਵਾਲੇ ਨੇ ਨਾ ਉਹ ਕਹਿ ਰਹੇ ਹੁੰਦੇ ਨੇ ਪਿਛਲੀ ਐਵੇਂ 2 ਈਦਾਂ ਤੇਰੇ ਵੱਲ ਈਦਾਂ 2 ਸਾਲ ਪਹਿਲੇ ਪਿਛਲੀ ਈਦ ਤੇ ਵੀ ਤੇਰੇ 65 ਰੁਪਏ ਰਹਿੰਦੇ ਆ ਇਹਨਾਂ ਨੂੰ ਪਤਾ ਇਹਨੇ ਨਜ਼ਰ ਹੀ ਇੱਥੇ ਆਉਣਾ ਤੇ ਕਿਉਂ ਉਹ ਦੇ ਦਾਂਗੇ ਅਸੀਂ ਕਿਤੇ ਦੌੜ ਚੱਲੇ ਕਰਾਂਗੇ 12 ਮਹੀਨੇ ਇਦਾਂ ਦਾ ਈਦ ਤੇ ਬੱਚੇ ਨੂੰ ਸਿਰਫ ਗਲੇਲ ਲੈ ਕੇ ਦਿੰਦੇ ਆ ਬਸ। ਅੱਛਾ ਉਸਤਾਦ ਜੀ ਇਹ ਨਹੀਂ ਸਮਝ ਆਉਂਦੀ ਨਾਈ ਦੇ ਕੋਲ ਵਾਲ ਕਟਾਈਏ ਤਾਂ ਪਤਾ ਲੱਗਿਆ ਕਹਿੰਦਾ ਜੀ 240 ਰੁਪਏ ਮੈਂ ਕਿਹਾ ਕਾਹਦੇ ਤੁਹਾਨੂੰ ਨਹੀਂ ਪਤਾ ਹੈਗਾ ਈਦ ਹੈਗੀ ਆ ਅਸੀਂ ਵੀ ਖੁਸ਼ੀ ਹੈ ਯਾਰ ਖੁਸ਼ੀ ਚ ਉਸਤਾਦ ਜੀ ਖੁਸ਼ੀ 10 ਵੀ 30 50 ਰੁਪਏ ਜ਼ਿਆਦਾ ਵੀ ਦੇ ਦਿੰਦਾ ਕੋਈ ਗੱਲ ਨਹੀਂ ਕੋਈ ਐਸੀ ਗੱਲ ਤੁਸੀਂ ਮੰਨਣਾ ਨਹੀਂ ਹੈਗਾ। ਚਲੋ ਨਾ ਦੱਸੋ ਹੋਰ ਤੇ ਫਿਰ ਲਾਣਤ ਭੇਜ ਜਦੋਂ ਤੈਨੂੰ ਇੰਨਾ ਯਕੀਨ ਹੈ ਸਾਡੇ ਤੇ ਫਿਰ ਪਰੇ ਦਫਾ ਕਰ। ਉਸਤਾਦ ਜੀ ਸੱਚੀ ਮੁੱਚੀ ਤੁਸੀਂ ਮੰਨਣਾ ਨਹੀਂ ਹੈਗਾ ਮੇਰੇ ਨਾਲ ਨਾ। ਅੱਛਾ ਜੇ ਮੈਂ ਮੰਨ ਗਿਆ ਤੇ ਫਿਰ ਜਿਵੇਂ ਇੱਕ ਮਿਸਾਲ ਮੈਂ ਮੰਨ ਗਿਆ ਫਿਰ ਤੂੰ ਬਗੈਰਤ ਹੋਏਗਾ ਕੈਸਾ ਜੋ ਜੀ ਪਨਿਸ਼ਮੈਂਟ ਹੈ ਨਾ ਇਹਨੇ ਕਿਹਾ ਤੁਸੀਂ ਮੰਨਣਾ ਨਹੀਂ ਤੇ ਮੈਂ ਅਗਰ ਮੰਨ ਗਿਆ ਤੇ ਫਿਰ ਤੇਰੇ ਤੋਂ ਵੱਡਾ ਲਾਂਤੀ ਕੋਈ ਨਹੀਂ ਹੋ ਚੱਲ। ਉਸਤਾਦ ਜੀ ਮੈਂ ਨਾ ਈਦ ਤੋਂ ਇੱਕ ਦਿਨ ਪਹਿਲੇ ਹਾਂ ਪਿਛਲੇ ਸਾਲ ਦੀ ਗੱਲ ਹੈ ਹਾਂ
ਇਸ਼ਾ ਦੀ ਨਮਾਜ਼ ਪੜ੍ਹਨ ਗਿਆ ਤਾਂ ਉਸਤਾਦ ਜੀ ਜੁੱਤੀ ਚੁੱਕੀ ਗਈ ਮੇਰੀ ਨਵੀਂ, ਓਏ ਮੇਰੇ ਮੌਲਾ, ਠੀਕ ਨਵੀਂ ਜੁੱਤੀ ਓਏ ਮੇਰੇ ਮੌਲਾ। ਚਾਂਦ ਰਾਤ ਸੀਗੀ ਉਸਤਾਦ ਜੀ। ਫਿਰ ਮੈਂ ਉਸੇ ਟਾਈਮ ਗਿਆ ਵਾਂ, ਨਵੀਂ ਚੱਪਲ ਲਈ ਹੈ ਤੇ ਘਰ ਆਇਆ ਵਾਂ, ਫਜਰ ਦੀ ਨਮਾਜ਼ ਪੜ੍ਹਨ ਗਿਆ ਤੇ ਕਸਮ ਖੁਦਾ ਦੀ ਉਹ ਵੀ ਚੁੱਕੀ ਗਈ। ਹਾਂ ਜੁੱਤੀ ਹਕੀਕਤ ਗੱਲ, ਮੈਂ ਕਸਮ ਖਾ ਲਈ, ਹਕੀਕਤ ਉਹ ਗੱਲ ਜਿੱਦਾਂ ਇਹ ਲਿਆਉਂਦਾ ਰਿਹਾ ਉਦੋਂ ਹੀ ਜਾਂਦੀ ਰਹੀ ਉਸਤਾਦ ਜੀ, ਉਹ ਵੀ ਚੁੱਕੀ ਗਈ ਹੈ। ਫਜਰ ਦੀ ਨਮਾਜ਼ ਦੀ ਜੁੱਤੀ ਚੁੱਕੀ ਗਈ ਹੈ। ਫਿਰ ਉਸ ਤੋਂ ਬਾਅਦ ਈਦ ਪੜ੍ਹਨ ਆਇਆ ਵਾਂ ਮੈਂ। ਉਹ ਤੇਰੀ ਜੁੱਤੀ ਮਗਰ ਸਵਾਰੀਆਂ ਬਹੁਤੀਆਂ ਪੈ ਜਾਂਦੀਆਂ ਸੀ, ਹਰ ਜੁੱਤੀ ਚੁੱਕੀ ਜਾਣ ਲਈ ਹੈ। ਉਹ ਨਹੀਂ, ਹਕੀਕਤ ਗੱਲ ਆ। ਫਿਰ ਉਸ ਤੋਂ ਬਾਅਦ ਓਏ ਮੈਂ ਉਹਦੀ ਕਾਵਾ ਜੁੱਤੀ ਆ, ਵੀ ਤੱਕ ਸੀਟਾਂ ਲਵਾਈਆਂ ਜੁੱਤੀ ਦੇ ਪਿੱਛੇ ਤੂੰ। ਉਸਤਾਦ ਜੀ ਕੋਲ ਸੂਜ਼ੂ ਜੁੱਤੀ ਇਹਦੀ, ਸੂਜ਼ੂ ਜੁੱਤੀ। ਉਹ ਕਾਲਦਾ ਦੀ ਨਾ ਚੱਪਲ ਚੱਲੀ ਸੀ, ਆਹੋ। ਉਹ ਜਿਹੜਾ ਉਸਤਾਦ ਜੀ ਪਾ ਕੇ ਨਾ ਨਹਾ ਨੂੰ ਗਏ। ਉਹ ਬਹੁਤ ਚੋਰੀ ਹੁੰਦੀਆਂ ਸੀ, ਆਹੋ ਉਹ ਨਾਯਾਬ ਚੀਜ਼ਾਂ ਹੁੰਦੀਆਂ ਸੀ। ਕਾਲਜਾ ਦੀ ਅੱਛਾ, ਇੱਕ ਦੌਰ ਆਇਆ ਸੀ, ਇੱਕ ਨਾ ਇਹ ਜ਼ਹਿਰ ਦੇ ਨਾ ਇੱਕ ਸੂਟ ਰੰਗ ਚੱਲਿਆ ਸੀ, ਹਰਾ ਬਹੁਤ ਚੱਲਿਆ ਸੀ। ਹਰਾ ਜਿਹਾ, ਹਰਾ ਤੇ ਉਹ ਕੱਪੜਾ ਵੀ ਨਾ ਲੀਲਨ ਟਾਈਪ ਹੁੰਦਾ ਸੀ ਲੀਲਨ type। ਬਈ ਪੂਰੇ ਪਾਕਿਸਤਾਨ ਨੇ ਉਹ ਪਾਗਲ ਕਰ ਦਿੱਤਾ। ਕਾਲਜਾ ਜੁੱਤੀ ਚੱਲੀ ਆ 399 ਰੁਪਏ ਤੋਂ ਕਿ 299 ਰੁਪਏ ਤੋਂ ਸ਼ੁਰੂ ਹੋਈ ਸੀ ਆਹ ਹੈ, ਤੇ 800 900 ਤੱਕ ਤੇ ਹਾਲੇ ਵੀ ਹੁਣ ਤੇ ਪਤਾ ਨਹੀਂ ਕਿੰਨੇ ਬਣਾ ਲਈ। 150 ਤੋਂ ਸਟਾਰਟ ਹੋਈ ਕਾਲਜਾ। ਅੱਛਾ, ਮੇਰੇ ਦੌਰ 'ਚ ਫਿਰ 399 ਰੁਪਏ ਦੀ ਸੀ। ਕੋ ਤੂੰ ਵੱਡਾ ਹੋਣਾ, ਤੂੰ ਤੇ 5-7 10 ਸਾਲ ਪੁਰਾਣੀ ਗੱਲ ਉਹ ਤੋਂ ਹੋਵੇਗੀ ਮੇਰੀ। ਉਹ ਭਾਜੀ ਜਦੋਂ ਮੇਰਾ 400 ਸੀ, 400 ਤੋਂ ਸਟਾਰਟ ਹੋਈ। 399 ਰੁਪਏ ਉਹੀ ਹੋ ਗਿਆ। ਉਹੀ ਹੋਈ। ਹਾਂਜੀ, ਆਹ ਉਹ ਨਾ ਉਸਤਾਦ ਜੀ। ਫਿਰ ਉਹ ਕਾਲਦਾ ਦੀ ਚੱਪਲ ਮੈਂ ਵੀ ਲਈ ਤੇ ਅੱਬੂ ਨੂੰ ਵੀ ਲਈ ਤੇ ਸੀ ਨਾ, ਈਦ ਪੜਨ ਗਏ ਆ, ਅੱਬੂ ਦੇ ਨਾਲ ਹੀ ਚਲਾ ਗਿਆ। ਫਿਰ ਅੱਬੂ ਦੀ ਜੁੱਤੀ ਚੁੱਕੀ ਗਈ ਈਦ ਤੇ। ਤੂੰ ਚੁੱਕ ਲਈ। ਹਾਏ ਇਹ ਉਹ ਨਹੀਂ, ਈਦ ਦੀ ਨਮਾਜ਼ ਪੜ੍ਹ ਕੇ ਸਾਰਾ ਘਰ ਆਏ ਤੇ ਛੋਟੇ ਭਾਈ ਨੇ ਜੁੱਤੀਆਂ ਦਾ ਫਟਾ ਲਾਇਆ ਉਹਨਾਂ ਦਾ ਹੀ। ਸਿਆਣੇ ਕਹਿੰਦੇ ਆ ਜੁੱਤੀ ਚੁੱਕੋ ਤੇ ਪੈਰ ਆਪਣੇ ਨੰਗੇ ਹੁੰਦੇ ਆ। ਮੈਂ ਇਹੀ ਕਹਿੰਦਾ ਨਾ ਉਸਤਾਦ ਜੀ ਉਹ ਮਿਸਾਲ ਹੀ ਪੁੱਠੀ ਉਹ ਕਰਦੀ। ਢਿੱਡ ਚੁੱਕੋ ਤੇ ਨੰਗੇ ਪੈਰ ਆਪਣੇ ਹੁੰਦੇ ਆ, ਸਿਆਣੇ ਕਹਿੰਦੇ ਆ। ਉਸਤਾਦ ਜੀ ਉਹ ਫਿਰ ਨਾ- ਧੋਤੀ ਤੇ ਆ ਵੀ ਧੋਤੀ ਚੁੱਕੋ ਤਾਂ ਪੈਰ ਆਪਣੇ ਨੰਗੇ ਹੁੰਦੇ। ਧੋਤੀ ਚੁੱਕੋ ਤੇ ਪੈਰ ਆਪਣੇ ਨੰਗੇ। ਹਾਂ, ਹਾਂ ਜਾਨ ਅਸਲ ਮਿਸਾਲ ਇਹ ਹੈ ਵੀ ਜਦੋਂ ਝੱਗਾ ਚੁੱਕੋ ਨਾ, ਨਾਲ ਸ਼ਲਵਾਰ ਵੀ ਚੁੱਕੋ, ਉਹਦੇ ਕੱਲੇ ਝੱਗੇ ਦਾ ਫਾਇਦਾ ਕੋਈ ਨਹੀਂ। ਹਾਂ, ਬਾਜੂ ਕਿੱਥੋਂ ਲੱਭਦੇ ਫਿਰਦੇ। ਹਾਂਜੀ, ਇਹ ਮਿਸਾਲ ਅਸਲ। ਉਸਤਾਦ ਜੀ ਇੱਧਰੋਂ ਜਿਵੇਂ ਇੱਕ ਮੈਂ ਕਿ YouTube ਤੇ ਐਵੇਂ ਨਾ ਦੇਖ ਰਿਹਾ ਤੇ ਇੱਕ ਲਤੀਫਾ ਆਇਆ, ਪਤਾ ਨਹੀਂ ਮੈਂ ਅੱਗੇ ਵੀ ਸੁਣਾਇਆ ਇੱਕ, ਕਿ ਇੱਕ ਬੰਦਾ ਨਾ ਲੇਡੀਜ਼ ਸੂਟ ਚੋਰੀ ਕਰਕੇ ਕਰ ਲਿਆ ਹੁੰਦਾ ਬੁੱਢੀ ਦਾ। ਬੁੱਢੀ ਦਾ ਨਾ ਇੱਕ ਦੁਕਾਨ ਤੋਂ ਹੋ ਕੇ, ਯਾਰ ਮੈਂ ਬੁੱਢੀ ਵਾਸਤੇ ਚੋਰੀ ਕਰਦਾ, ਤੇ ਅੱਗੋਂ ਬੁੱਢੀਆਂ ਦੀ ਆਦਤ ਦੱਸੀ ਇਸ ਲਤੀਫੇ 'ਚ ਵੀ ਕਿੱਦਾਂ ਦੀ ਹੁੰਦੀ। ਚੋਰੀ ਕਰਕੇ ਕਰ ਲਿਆ ਤੇ ਅਗਲੇ ਦਿਨ ਫੜਿਆ ਗਿਆ, ਜਾਂ ਉੱਥੇ ਉਸੇ ਦੁਕਾਨ ਤੇ ਜਾ ਕੇ ਫੜਿਆ ਗਿਆ ਸੂਟ ਸਮੇਤ। ਕਿੱਦਾਂ ਭਲਾ? ਕਿੱਦਾਂ? ਰੰਗ ਚੇਂਜ ਕਰਾਉਣ ਚਲਾ ਗਿਆ। ਉਹ ਬੁੱਢੀ ਨੇ ਭੇਜਿਆ, ਮੈਂ ਨਹੀਂ ਰੰਗ ਲੈਣਾ। ਚੱਲ ਮੈਂ ਬਰਬਾਦ। ਉਸਤਾਦ ਜੀ ਇੱਕ ਮੈਂ ਵੀ ਲਤੀਫਾ ਸੁਣਿਆ। ਸੁਣਾ। ਉਸਤਾਦ ਜੀ ਉਹਦੇ ਤੇ ਫੇਸਬੁੱਕ ਤੇ ਕਹਿੰਦੇ ਔਰਤ ਗਈ ਜਾ ਕੇ ਉਹਨੇ ਸੂਟ ਦਾ ਰੇਟ ਪੁੱਛਿਆ, ਉਹਨੇ ਕਿਹਾ ਰੇਟ ਕੀ ਆ? ਕਹਿੰਦੀ 1400 रुपया। ਕਹਿੰਦੀ ਉਫ। ਕਹਿੰਦੇ आओ वो वाला दूसरा दिखाओ, वो कितने का है? कहता 2 दफा उफ। 250 ਦਾ। ਆਹੋ, ਉਹ ਜਿਵੇਂ ਇੱਕ ਬੱਸ ਦੇ ਵਿੱਚ ਨਹੀਂ ਬਾਬਾ ਬੈਠਾ ਹੁੰਦਾ, ਤੇ ਕਿਤੇ ਬੱਸ ਨੇ ਜਾਣਾ 5-6 ਘੰਟਿਆਂ ਦਾ ਸਫ਼ਰ ਆ, ਤੇ ਉਹ ਹਰ ਅੱਧੇ ਕੁ ਘੰਟੇ ਬਾਅਦ ਕਹੀ ਜਾਂਦਾ, ਪੋਤਾ ਰੋਕੀ ਮੈਂ ਬਾਥਰੂਮ ਜਾਣਾ, ਅੱਛਾ ਪੋਤਾ ਰੋਕੀ ਮੈਂ ਬਾਥਰੂਮ ਜਾਣਾ। ਤੇ ਹੁਣ 3 ਘੰਟੇ ਬਾਅਦ ਪੁੱਛਦਾ, ਕਹਿੰਦਾ ਪੁੱਤਰ ਕਿੰਨਾ ਕੁ ਸਫ਼ਰ ਰਹਿ ਗਿਆ? ਕਹਿੰਦਾ ਅੱਬਾ ਜੀ ਬਸ 4 ਵਾਸ਼ਰੂਮ ਰਹਿ ਗਏ ਤੁਹਾਡੇ। ਆਹ, ਤੇ ਉਹ ਬੜੇ ਲਤੀਫੇ ਵੀ ਇੱਦਾਂ ਦੇ। ਇੱਕ ਬੰਦਾ ਆਪਣੀ ਮਸ਼ੂਕ ਨੂੰ ਕਹਿੰਦਾ ਕੱਲ ਨੂੰ ਘਰ ਆਈ, ਘਰ ਕੋਈ ਵੀ ਨਹੀਂ ਹੋਣਾ। ਓਏ ਅੱਛਾ। ਉਹ ਜਾਂਦੀ ਤੇ ਸੱਚੀ ਮੁੱਚੀ ਤਾਰਾ ਲੱਗਾ। ਘਰ ਹੀ ਕੋਈ ਨਹੀਂ। ਉਹਨੂੰ ਫੋਨ ਕਰਦਾ, ਕਹਿੰਦਾ ਤੂੰ ਕਿਹਾ ਸੀ? ਕਿੰਨੀ ਮੈਂ ਕਿਹਾ ਤੇ ਸੀ ਕੋਈ ਨਹੀਂ ਹੋਣਾ। ਤੂੰ ਪਾਗਲ ਦਾ ਪੁੱਤਰਾ ਫਿਰ ਆ ਗਈ। ਉਸਤਾਦ ਜੀ ਫਿਰ ਅੱਗੋਂ ਘਰ ਆਇਆ ਵਾਂ ਬੈਠੇ। ਅੱਛਾ ਯਕੀਨ ਕਰ, ਅਸੀਂ 4 ਭਾਈ ਆ ਮਾਸ਼ਾਅੱਲਾ। ਅੱਗੇ ਉਹ 3 ਉਹ ਵੀ ਉਦਾਸ ਬੈਠੇ ਹੋਏ। ਅੱਬੂ ਕਹਿੰਦੇ ਕੀ ਹੋਇਆ ਪੁੱਤਰ? ਅੱਛਾ ਭਾਈ ਤੁਸੀਂ 4 ਆ ਤੇ 3 10 ਬੈਠੇ। ਮੈਂ ਚੌਥਾ ਮੈਂ ਸੀਗਾ। ਤੇ ਤੂੰ ਉਦਾਸ ਨਹੀਂ ਸੀ? ਤੇਰੀਆਂ ਤਾਂ ਚੁੱਕੀਆਂ ਗਈਆਂ ਸੀ। ਉਸਤਾਦ ਜੀ ਮੇਰੀ ਉਹ ਈਦ ਵਾਲੇ ਦਿਨ ਨਹੀਂ ਚੁੱਕੀ। ਅੱਬੂ ਨੇ ਤਿੰਨਾਂ ਨੂੰ ਪੁੱਛਿਆ ਕੀ ਗੱਲ ਹੈ। ਅੱਛਾ ਉਹ ਕਹਿੰਦੇ ਅੱਬੂ ਜੀ ਸਾਡੀ ਜੁੱਤੀਆਂ ਚੁੱਕੀਆਂ ਗਈਆਂ। ਅੱਛਾ। ਉਹਨੇ ਉਹਨਾਂ ਘਰੋਂ ਦੀਆਂ ਚੁੱਕੀ ਜੁੱਤੀਆਂ ਚੁੱਕੀਆਂ। ਉਹ ਈਦ ਤੇ ਬੜੀਆਂ ਲੜਾਈਆਂ ਪਈਆਂ। ਫਿਰ ਅੱਬੂ ਨੇ ਨਾ ਚਾਚਿਆਂ ਨੂੰ ਫੋਨ ਕੀਤਾ ਕਿ ਤੁਸੀਂ ਈਦ ਤੇ ਆਏ ਕਿਉਂ ਨਹੀਂ ਸਾਡੇ ਵੱਲ? ਉਹ ਕਹਿੰਦੇ ਸੀ ਆਣਾ ਸੀ, ਸਾਡੀਆਂ ਜੁੱਤੀਆਂ ਚੁੱਕੀਆਂ ਗਈਆਂ। ਉਹ ਮੈਨੂੰ ਸਮਝ ਆ ਗਈ। ਹਾਂਜੀ ਕਿਸੇ ਨੇ ਕਾਲਾ ਕਰਕੇ ਨਾ ਤੁਹਾਡੇ ਤੇ ਕਾਲਾ ਇਲਮ, ਤੁਹਾਡੀਆਂ ਸਾਰੀਆਂ ਖਾਨਦਾਨ ਦੀਆਂ ਜੁੱਤੀਆਂ ਕੀ ਹੋ ਦਿੱਤੀਆਂ ਨੇ। ਉਹਨੇ ਕਿਹਾ ਇਹ ਨੰਗ ਪੈਰੀਏ ਫਿਰਨ ਸਾਰੇ। ਭਾਈ ਨਾਲ ਇੱਕ ਸ਼ਿਕਾਇਤ ਵੀ ਹੈ ਕੀ? ਆ ਫੈਸਲ ਸਾਹਿਬ ਦੀ ਦੇਖ ਲਓ ਵੀ ਅਸੀਂ ਸਾਰੇ ਬੈਠੇ ਆ। ਇਹ ਕਹਿੰਦਾ ਜੀ ਤੁਸੀਂ ਆਖਰੀ ਰੋਜ਼ਾ ਮੇਰੇ ਨਾਲ ਖੁੱਲਣਾ। ਕਹਿੰਦਾ ਰੋਜ਼ਾ ਮੈਂ ਖਿਲਾਉਣਾ। ਹੋਰਾਂ ਦੋਸਤਾਂ ਨੇ ਮੇਰੇ ਇਲਾਕੇ 'ਚ ਕਹਿੰਦਾ ਵੀ ਰੋਜ਼ਾ ਮੈਂ ਖਿਲਾਉਣਾ। ਹੁਣ ਸਾਰੇ ਭਾਈ ਇਹਦੇ ਘਰ ਚਲੇ ਗਏ ਸ਼ਾਮ ਦੇ ਟਾਈਮ, ਤੇ ਮਸੀਤੇ ਜਾ ਕੇ ਐਲਾਨ ਕਰਨ ਡਿਆ, ਹਜ਼ਰਾਤ ਫੈਸਲ ਗੱਲ ਕਰ ਰਹੇ ਆ, ਰੋਜ਼ਾ ਖੋਲ ਲਓ।
ਉਹ ਨਹੀਂ ਯਾਰ ਸੋਹਣੀ ਮੈਂ ਕਦੋਂ ਤੁਹਾਡੇ ਰੋਜ਼ੇ ਯਾਰ ਇਹ ਕਿਹੜਾ ਰੋਜ਼ਾ ਕਲਾਇਆ ਤੇ ਤੂੰ ਕਿਉਂ ਕਿਹਾ? ਕਹਿੰਦਾ ਰੋਜ਼ਾ ਮੈਂ ਖਲਾਉਣਾ, ਤੇ ਮਹੱਲੇ 'ਚ ਵੀ ਐਲਾਨ ਕਰਦਾ ਸਾਰੇ ਕਹਿੰਦੇ ਯਾਦ ਕੀ ਰੋਜ਼ਾ ਮੈਂ ਕਹਿੰਦਾ ਜੀ ਹੈ ਕਿ ਪੂਰੇ ਮਹੱਲੇ ਨੂੰ ਰੋਜ਼ਾ ਮੈਂ ਖਲਾਉਣਾ। ਹਾਂ ਤੇ ਮਸੀਤੇ ਜਾ ਕੇ ਐਲਾਨ ਕਰ ਰਿਹਾ ਕਹਿੰਦਾ ਰਾਤ ਫੈਸਲ ਰਾਮੇ ਰੋਜ਼ਾ ਖੋਲ ਲੋ। ਥੱਲੇ ਆ ਕੇ ਕਹਿ ਰਿਹਾ ਮੁਤਾਬਕ ਖਲਾਤਾ ਜੀ ਸਾਰਿਆਂ ਦਾ ਰੋਜ਼ਾ। ਤੇ ਬੰਦੇ ਦੇ ਖੁਸ਼ਕ ਮੂੰਹ ਲੈ ਕੇ ਤੇ ਬੂਹੇ ਮਰੇ ਰਸ਼ ਪਿਆ। ਅੱਛਾ ਜੀ ਈਦ ਦਾ ਨਾਜ਼ਰੀਨ ਗੱਲ ਇਹ ਹੈ ਕਿ ਤੁਸੀਂ ਸੋਚਦੇ ਹੋਵੋਗੇ ਕਿ ਉਹੀ ਸ਼ਰਟਾਂ ਉਹੀ ਪੈਂਟਾਂ ਸਾਰਾ ਹੋਏ, ਅਸੀਂ ਇਹ ਕੱਲ ਰਿਕਾਰਡ ਕੀਤਾ ਸੀ। ਇਹ ਜ਼ਰੂਰ ਦੱਸਣਾ ਕੈਸਾ ਕਿਹੜਾ ਉਸਤਾਦ ਜੀ ਮੈਨੂੰ ਵਕਤ ਯਾਦ ਆ ਗਿਆ। ਉਹ ਨਾ ਯਾਰ ਓਏ ਪਤਾ ਕੀ ਗੱਲ ਫਰੀਦ ਮੇਰੀ ਗੱਲ ਤਾਂ ਸੀ ਪਰਚਾ ਕਰਾਇਆ ਤੇ ਸੀ ਉਹਨਾਂ ਦੇ। ਇਧਰੋਂ ਵੀ ਇਹੀ ਕੰਮ ਆਉਣਾ ਸੀ। ਮੈਂ ਵੀ ਇਹੀ ਕਹਾਂਗਾ ਬੰਦੇ ਦਾ ਦੱਸ ਤੇ ਤੂੰ ਵੀ ਨਾ ਗੱਲਾਂ ਨੇ ਮੈਂ ਹੁਣ ਤੇ ਉਸਤਾਦ ਜੀ ਮੈਨੂੰ ਵਕਤ ਯਾਦ ਆ ਗਿਆ। ਅਸੀਂ ਛੋਟੇ ਛੋਟੇ ਹੁੰਦੇ ਸੀ ਉਸਤਾਦ ਜੀ, ਓਏ ਤੇ ਅੱਬੂ ਨਾ ਯਾਨੀ ਉਦੋਂ ਪੈਸਿਆਂ ਦੀ ਤੁਹਾਨੂੰ ਪਤਾ ਵੀ ਡਿਮਾਂਡ, ਯਾਨੀ ਪੈਸਾ ਉਦੋਂ 1 ਰੁਪਿਆ ਯਾਨੀ ਅੱਜ ਦਾ 100 ਰੁਪਿਆ ਤੇ ਉਦੋਂ 1 ਰੁਪਿਆ ਹੁੰਦਾ ਸੀ। ਹਾਂ ਉਸਤਾਦ ਜੀ ਸਾਨੂੰ ਨਾ 10-10 ਹਜ਼ਾਰ ਰੁਪਇਆ ਈਦ ਦੇਣੀ ਅੱਬਾ ਜੀ ਨੇ। ਤੇ ਇਸ ਗੱਲੋਂ ਮੈਂ ਮੰਨਦਾ ਫਰੀਦ। ਫਿਰ ਮੈਨੂੰ 1 to 5 ਲੈ ਕੇ ਉਦੋਂ ਦੇ ਤਾਬੂ ਨੇ, ਮਤਲਬ ਕਿ ਮੇਰੇ ਨਾਲ ਪਿਆਰ ਇਸ ਕਿਸਮ ਦਾ ਕਰਦੇ ਸੀ। ਫਿਰ ਮੈਨੂੰ ਬੋਸਕੀ ਦਾ ਸੂਟ ਲੈ ਕੇ ਦੇਣਾ ਈਦ ਤੇ, ਯਾਨੀ ਸ਼ੁਰੂ ਤੋਂ ਸਾਡਾ ਨਾ ਖਾਨਦਾਨੀ ਜਿਹਾ ਉਸਤਾਦ ਜੀ ਇਹ ਰਵਾਇਤ ਹੁੰਦੀ ਸੀ ਕਿ ਅਸੀਂ ਇੱਕ ਦੂਸਰੇ ਨੂੰ ਮਹਿੰਗੀਆਂ ਚੀਜ਼ਾਂ ਲੈ ਕੇ ਦਿੰਦੇ ਰਹੇ। ਬੋਸਕੀ ਦਾ ਬੋਸਕੀ ਦਾ ਭਾਜੀ कश्यप को 10,000 रुपया लिया ना ते 1200 कश्यप वाले को ਕਸ਼ਫ ਹਸਨੀ ਕੋ हाँ जी ते 1200 रुपया महीने की ਉਹਦੀ ਕਿਸ਼ਤ ਜਮਾ ਕਰਾਉਂਦੇ 10,000 ਨਹੀਂ ਉਹ ਦੱਸ ਰਿਹਾ ਜਦੋਂ ਵਾਲਦ ਸਾਹਿਬ ਮਾਸ਼ਾਅੱਲਾ ਹਯਾਤ ਸੀ। ਤੇ ਹੁਣ ਵੀ ਤਾਂ ਹਯਾਤ ਹੀ ਆ। ਹਾਂਜੀ ਅਕਸਰ ਨਹੀਂ ਯਾਰ ਯਾਰ ਹੁਣ ਨਹੀਂ ਨਾ ਯਾਦ। ਅੱਛਾ ਹਾਂ ਅੱਛਾ ਯਾਰ ਵੈਸੇ ਸਾਡੇ ਅੱਬੂ ਵੈਸੇ ਜਿਨ੍ਹਾਂ ਦੇ ਨਹੀਂ ਹੈਗੇ, ਮਿੱਠੇ ਦੇ ਵੀ ਨਹੀਂ ਹੈਗੇ, ਕੀ ਹੈਗੇ ਕਿਹਦੇ ਆ ਸਾਰਿਆਂ ਚੋਂ? ਕਿਸੇ ਦੇ ਵੀ ਨਹੀਂ, ਕਿਸੇ ਦੇ ਵੀ ਨਹੀਂ ਹੈ। ਪੰਜਾਂ ਦੇ ਐ ਨਹੀਂ ਕਿਸੇ ਦੇ। ਸਾਰੇ ਅਬੂ ਲੈਸਾਂ ਸੀ। ਪੰਜੇ ਕੀ ਫਜਤੀ ਲਓ ਜੀ ਯਾਰ ਫਿਰ ਵਿੱਚ ਕਈਆਂ ਵਿਚਾਰਿਆਂ ਦੇ ਜਿਹੜੇ ਵੇਖਦੇ ਉਹਨਾਂ ਦੇ ਵੀ ਨਹੀਂ ਹੋਣੇ, ਤੇ ਅੱਜ ਦਾ ਦਿਨ ਆ ਹੈ ਉਹਨਾਂ ਲਈ ਸਪੈਸ਼ਲ ਦੁਆ ਕਰ ਲਓ। ਤੇ ਅਸੀਂ ਵੀ ਤੁਸੀਂ ਵੀ ਕਿਸੇ ਨਾ ਕਿਸੇ ਦੇ ਅੱਬੂ ਆ। ਸਹੀ ਬਾਤ। ਤੁਹਾਡੇ ਵੀ ਬੱਚੇ ਕੱਲ ਨੂੰ ਇਦਾਂ ਹੀ ਕਹਿਣਾ ਹੋਰ 2 4 10 ਸਾਲ 20 ਸਾਲ ਬਾਅਦ, ਠੀਕ ਹੈ ਨਾ। ਮੈਂ ਤੇ ਆਪਣੀਆਂ ਰਿਪੋਰਟਾਂ ਕਰਾਈਆਂ, ਉਹਨਾਂ ਨੇ ਕਿਹਾ ਜੀ ਓਕੇ ਆ, ਸਾਰਾ ਕੁਝ ਠੀਕ ਆ। ਤੇ ਫੈਸਲ ਦਾ ਲੱਗਦਾ ਅਗਲੇ ਹਫਤੇ ਕਹਿ ਦੇਣਗੇ ਬੱਚੇ ਕਿਉਂ ਐਡੀ ਛੇਤੀ ਕਾਹਦੀ ਕਰੀ? ਇਹ ਵੀ ਕਰਾਚੀ ਜਾਣਾ। ਯਾਰ ਕੋਈ ਗੱਲ ਨਹੀਂ। ਚਲੋ ਯਾਰ ਇਹ ਗੱਲ ਮੈਂ ਫਿਰ ਉਹੀ ਗੱਲ ਕਰਦਾ ਨਾ ਕਿ ਇਹਨਾਂ ਦਿਨਾਂ ਦੇ ਵਿੱਚ ਨਾ ਆ ਜਿਹੜਾ ਅੱਜ ਦਾ ਦਿਨ ਆ ਯਾਰ ਆਪਣੇ ਮਾਪਿਓ ਦੇ ਕੋਲ ਬਵੋ, ਉਹਨਾਂ ਨੂੰ ਸੁਣੋ। ਤੇ ਉਹੀ ਗੱਲ ਮੈਂ ਫੇਰ ਕਰਦਾ ਕਿ ਅਗਰ ਕੋਈ ਮਾਪਿਓ ਤੁਹਾਨੂੰ ਕਵੇ ਨਾ, ਕੋਈ ਬਾਪ ਕਹਿ ਦੇਵੇ, ਮਾਂ ਕਹਿ ਦੇਵੇ ਕਿ ਪੁੱਤਰ ਮੈਂ ਇੱਕ ਗੱਲ ਕਰਨੀ ਆ, ਜ਼ਿੰਦਗੀ ਦਾ ਪਤਾ ਕੋਈ ਨਹੀਂ, ਤੇ ਗੱਲ ਸੁਣ ਲੈਣੀ ਆ। ਸੁਣ ਕੇ ਚੰਗੀ ਤਰ੍ਹਾਂ ਸੁਣ ਕੇ ਉਸ ਤੋਂ ਬਾਅਦ ਕਹਿਣਾ ਮਾਂ ਜੀ ਇੱਦਾਂ ਦੀਆਂ ਨਾ ਗੱਲਾਂ ਕਰਿਆ ਕਰੋ। ਗੱਲ ਸੁਣ ਲੈਣੀ ਹੈ। ਅਸੀਂ ਅੱਗੋਂ ਐਸਾ ਬੁਰਾ ਪੈਂਦੇ ਆ, ਜਿਹੜਾ ਬੰਦਾ ਜਿਹਨਾਂ ਅਸੀਂ ਪਿਆਰ ਕਰਦੇ ਉਹ ਪਤਾ ਨਹੀਂ ਵਿਚਾਰਾ ਕਿਸ ਮੂਡ 'ਚ ਬੈਠਾ, ਕਹਿੰਦਾ ਕਿ ਪੁੱਤਰ ਮੈਂ ਨਾ ਗੱਲ ਇਹ ਆ ਕਿ ਜ਼ਿੰਦਗੀ ਦਾ ਪਤਾ ਕੋਈ ਨਹੀਂ, ਤੇ ਮੈਂ ਕੁਛ ਨਾ ਤੁਹਾਨੂੰ ਉਹ ਠਹਿਰ ਪਾਪਾ ਜੀ, ਤੁਸੀਂ ਫਿਰ ਸ਼ੁਰੂ ਹੋ ਗਏ, ਤੁਸੀਂ ਕੀ ਤੁਹਾਨੂੰ ਜ਼ਿੰਦਗੀ ਨੂੰ ਕੱਖ ਵੀ ਨਹੀਂ ਹੈ। ਉਹਦੀ ਦਿਲ ਦੀ ਉਹ ਉੱਥੇ ਡਰ ਜਾਂਦੇ। ਕਈ ਵੱਡੇ ਸਿਆਣੇ ਇਸੇ ਡਰ ਤੋਂ ਗੱਲ ਨਹੀਂ ਕਰਦੇ ਕਿ ਮੈਂ ਇੰਨਾ ਕਹਿਣਾ ਨਾ ਜ਼ਿੰਦਗੀ ਦਾ ਕੀ ਪਤਾ ਤਾਂ ਅੱਗੋਂ ਮੇਰੇ ਪੁੱਤਰ ਨੇ ਮੈਨੂੰ ਝਾੜਨ ਲੱਗ ਪੈਣਾ। ਉਹ ਭਾਈ ਗੱਲ ਸੁਣ ਲਿਆ ਕਰੋ ਉਹਨਾਂ ਦੀ, ਉਹ ਕਹਿਣਾ ਕੀ ਚਾਹ ਰਹੇ ਨੇ। ਇਹ ਕਈ ਗੱਲਾਂ ਇੱਦਾਂ ਦਿਲ 'ਚ ਹੀ ਲੈ ਕੇ ਵਿਚਾਰੇ ਲੱਗ, ਤੇ ਫਿਰ ਤੁਸੀਂ ਰੋਕ ਲੈਂਦੇ, ਅਸੀਂ ਸਹੀ ਗੱਲ। ਫਿਰ ਅਸੀਂ ਰੋਕ ਲੈਂਦੇ ਉਹਨਾਂ ਨੂੰ ਜਦੋਂ ਜੋ ਕਹਿੰਦੇ ਨੇ ਕਿ ਭਾਈ ਇਹ ਜ਼ਿੰਦਗੀ ਦਾ ਕੋਈ ਪਤਾ ਨਹੀਂ ਪੁੱਤਰ, ਮੈਂ ਕਹਿੰਦਾ ਕਿ ਇੱਦਾਂ ਅੱਬਾ ਜੀ ਤੁਹਾਡੀ ਮਿਹਰਬਾਨੀ ਆ, ਨਾ ਖੁਸ਼ੀ ਦਾ ਦੇਣਾ ਨਾ ਇਹਦਾ ਕਰਿਆ ਕਰੋ। ਉਹ ਉੱਥੇ ਵਿਚਾਰਾ ਚੁੱਪ, ਤੇ ਫਿਰ ਤੁਸੀਂ ਰੋਕ ਲੈਂਦੇ ਹੋ। ਜਿਹੜਾ ਬੰਦਾ ਜੋ ਕਹਿੰਦਾ ਮੈਂ ਜ਼ਿੰਦਗੀ ਦਾ ਨਹੀਂ ਪਤਾ, ਤੇ ਤੁਸੀਂ ਉਹ ਝਾੜ ਦੇ ਤਾਂ ਉਹ ਵੀ ਜਿਵੇਂ ਪਤਾ ਨਹੀਂ ਇਹਨੇ ਜਾਣਾ ਹੀ ਨਹੀਂ ਇਸ ਦੁਨੀਆ 'ਚੋਂ, ਤੇ ਫਿਰ ਰੋਕ ਲੈਂਦੇ ਤੁਸੀਂ। ਦੱਸੋ ਕੋਈ ਵੀ ਨਹੀਂ ਰੋਕ ਸਕਦਾ। ਤੇ ਜਦੋਂ ਰੋਕ ਨਹੀਂ ਸਕਦੇ ਔਰ ਉਹ ਬੰਦਾ ਸੱਚ ਕਹਿ ਰਿਹਾ, ਮੰਨਿਆ ਕਿ ਤਕਲੀਫ ਹੁੰਦੀ ਹੈ ਦਿਲ ਨੂੰ ਕਿ ਬਾਪ ਆਪਣੇ ਮਰਨ ਦੀ ਜਾਂ ਮਾਂ ਮਰਨ ਦੀ ਗੱਲ ਕਰ, ਤਕਲੀਫ ਹੁੰਦੀ, ਥੋੜਾ ਜਿਹਾ ਹੌਸਲਾ ਕਰਕੇ ਉਹ ਜੋ ਕਹਿਣਾ ਚਾਹ ਰਹੇ ਨੇ ਨਾ ਬਸ ਉਹ ਸੁਣ ਲਿਆ ਕਰੋ, ਉਸ ਤੋਂ ਬਾਅਦ ਉਹਨਾਂ ਨੂੰ ਸਮਝਾ ਲਿਆ ਕਰੋ। ਸਹੀ ਇਹ ਮੈਂ ਤੈਨੂੰ ਸਾਡੇ ਮੁਆਸ਼ਰੇ 'ਚ ਬੜੀ ਗੱਲ ਆ। ਹਾਂਜੀ ਆ ਫੈਸਲ ਇਦਾਂ ਹੀ ਆ। ਫੈਸਲ ਦੇ ਵਾਲਾ ਸਾਹਿਬ ਸੁਬਾਹ ਸ਼ਾਮ ਕਹਿੰਦੇ ਪੁੱਤਰ ਮੈਂ ਗੱਲ ਕਰਨੀ ਚਾਹੁੰਦਾ ਮੇਰੀ। ਉਹ ਠਾਰ ਜੋ ਆਪਾਂ ਜੀ ਤੁਸੀਂ ਤੁਹਾਨੂੰ ਪਤਾ ਨਹੀਂ ਚੰਗੇ ਭਲੇ ਤੁਸੀਂ ਕਿਉਂ ਤੁਸੀਂ ਇਹ ਗੱਲਾਂ ਕਰਦੇ? ਤੇ ਉਹ ਕਿੰਨੀਆਂ ਗੱਲਾਂ ਲੈ ਕੇ ਕਿੰਨੀਆਂ ਗੱਲਾਂ ਲੈ ਕੇ ਚਲੇ ਗਏ। ਹੁਣ ਪਤਾ ਨਹੀਂ ਇਹਨਾਂ ਦਾ ਜਿਹੜਾ ਘਰ ਆ 100 ਸਾਲ ਪੁਰਾਣਾ, ਪਤਾ ਨਹੀਂ ਉਹਨਾਂ ਨੇ ਦੱਸਣਾ ਹੋਵੇ ਵੀ ਤੇਰੇ ਕਮਰੇ ਦੇ ਥੱਲੇ ਦੇਗ ਦੱਬੀ ਹੈ। ਬਿਰਿਆਨੀ ਵਾਲੀ ਉਹਨੇ ਬੇਵਕੂਫ ਨੇ ਉਹਨੇ ਨਹੀਂ, ਉਹਨੇ ਗੱਲ ਹੀ ਨਹੀਂ ਸੁਣੀ। ਪਤਾ ਨਹੀਂ ਥੱਲੇ ਕੋਈ ਚੀਜ਼ ਦੱਬੀ ਹੋਵੇ। ਅੱਜ ਵੀ ਫੋਲ ਲਾ ਭਾਜੀ, ਮੈਂ ਤਾਂ ਕਹਿੰਦਾ ਜਾ ਕੇ ਨਾ ਅੱਜ ਇਹ ਈਦ ਆ, ਮੈਂ ਤਾਂ ਕਹਿੰਦਾ ਰਾਤ ਨੂੰ ਨਾ ਇਹ ਕੰਮ ਕਰ, ਸਾਰੇ ਕਮਰੇ ਪੁੱਟ, ਸ਼ਾਇਦ ਕੋਈ ਤੈਨੂੰ ਮਟਕਾ ਕੋ ਉਹ ਹੀਰੇ ਜੋਹਰਾਤ ਦਾ। ਭਾਜੀ ਮਟਕੇ ਇਧਰੋਂ ਨਹੀਂ ਲੱਭਣੇ, ਇਧਰੋਂ ਕੁੱਟਿਆ ਥੱਲੇ ਤਵੀਜ਼ ਨਿਕਲਣੇ ਆ ਸਾਰੇ ਕੀਤੇ ਆ। ਉਹ ਨਿਕਲਿਆ ਤੇ ਉਹ ਮਟਕਾ ਨਿਕਲਣਾ ਜਿੱਥੇ ਬਜ਼ੁਰਗ ਥੁੱਕਦੇ ਹੁੰਦੇ ਸੀਗੇ ਕੁਝਾ ਜਿਹਾ। ਹਾਂਜੀ ਉਸਤਾਦ ਜੀ ਵੈਸੇ ਤੁਹਾਡੀਆਂ ਗੱਲਾਂ ਤੋਂ ਬਹੁਤ ਸਬਕ ਹਾਸਲ ਹੁੰਦਾ ਹੈ ਕਿ ਇਹ ਦੁਨੀਆ ਯਾਨੀ ਰੁਕੋ ਰੁਕੀ ਦਾ ਮੇਲਾ। ਹਾਂ ਸਹੀ ਗੱਲ, ਸਹੀ ਗੱਲ। ਯਾਰ ਇੱਥੇ ਬੈਠ ਰਹਿਣਾ ਹਰ ਕਿਸੇ ਨੇ। ਤੂੰ ਨਵੇਂ ਲੈਦਰ ਪਵਾਏ? ਉਹ ਭਾਣ ਕੋਈ ਅੱਜ
ਜੀਣ ਦਿਆ ਕਿਸੇ ਨੇ ਕੱਲ ਜੀਣਾ, ਹਾਂ ਬਿਲਕੁਲ ਕਿਸੇ ਨੇ 20 ਸਾਲ ਜੀਂਦੇ ਰਹਿਣਾ। ਸਹੀ ਗੱਲ। ਇੱਥੇ ਕੋਈ ਪਤਾ ਨਹੀਂ ਲੱਗਦਾ। ਉਸਤਾਦ ਜੀ ਸਾਰਿਆਂ ਇੱਕ ਦਿਨ ਚਲੇ ਜਾਣਾ ਵਾ ਤੇ ਫੈਸਲ ਨੂੰ ਛੱਡ ਕੇ ਆ ਜਾਣਾ। ਸਹੀ ਗੱਲ ਹੈ ਯਾਰ, ਮੈਂ ਵੀ ਜਾਣਾ 에어ਪੋਰਟ ਤੇ ਸਾਰੇ ਹੀ ਮੇਰੇ ਨਾਲ ਜਾਓ ਤੁਸੀਂ। ਨਹੀਂ ਉਹ 에어ਪੋਰਟ ਉਹ ਵੀ ਜਿੱਥੋਂ ਕੋਈ ਵਾਪਸ ਨਹੀਂ ਆਇਆ। ਹੱਥਾਂ ਨਾਲ ਕੀਤਾ ਹੀ ਛੱਡ ਕੇ ਯਾਰ ਜਾਣਾ ਤੁਸੀਂ ਯਾਰ। ਕਿੱਧਰ ਤੁਰ ਪਏ, ਕੋ ਦੁਆਏ ਖੈਰ ਕਰੋ ਫੈਸਲ ਸਾਹਿਬ, ਅੱਲਾਹ ਤੁਹਾਡੀ 100 ਸਾਲ ਜ਼ਿੰਦਗੀ ਕਰੇ। ਉਸਤਾਦ ਜੀ ਇਹ ਗੱਲ ਬਿਲਕੁਲ ਤੁਹਾਡੀ ਠੀਕ ਆ, ਵਾਲਦੈਨ ਦੀ ਗੱਲਬਾਤ ਨੂੰ ਸੁਣਨਾ ਚਾਹੀਦਾ। ਸਾਡੇ ਅੱਬੂ ਜੀ ਸਾਨੂੰ ਜੋ ਕਹਿੰਦੇ ਹੁੰਦੇ ਸੀ ਨਾ, ਜਿਸ ਤਰ੍ਹਾਂ ਵੀ ਕਹਿੰਦੇ ਹੁੰਦੇ ਸੀ, ਅਸੀਂ ਕਹੀਦਾ ਠੀਕ ਆ ਵੀ ਓਕੇ ਆ। ਅੱਛਾ, ਤੇ ਅੱਬੂ ਨੇ ਕਦੀ ਇਹ ਕਿਹਾ ਸੀ ਕਿ ਪੁੱਤਰ ਅਸਲ 'ਚ ਤੁਹਾਨੂੰ ਜੋ ਦੱਸਿਆ ਗਿਆ ਨਾ ਮੇਰਾ ਕਿ ਮੈਂ ਤੁਹਾਡਾ ਬਾਪ ਆ, ਤੇ ਤੁਸੀਂ ਉਹ ਕਿਹਾ ਵੀ ਓਕੇ ਆ? ਨਹੀਂ ਉਹਨਾਂ ਕੋਲ ਨਸੀਹਤ ਕਰਨੀ ਕਿ ਇਦਾਂ ਰਹਿਣਾ ਵਾ, ਇਦਾਂ ਉਹ ਤੇ ਓਕੇ। ਅੱਛਾ ਉਹ ਓਕੇ, ਅੱਛਾ ਠੀਕ ਹੈ ਅੱਛਾ ਇਹ ਦੱਸੋ ਬਈ, ਲੈ ਛੋਟੇ ਹੁੰਦੇ ਆਪਣੀ ਕੋਈ ਈਦ ਜਿਹੜੀ ਆ ਕੀ ਸ਼ੌਕ ਹੁੰਦਾ ਸੀ ਸਾਰਿਆਂ ਨੂੰ? ਛੋਟੇ ਹੁੰਦੇ ਸਭ ਤੋਂ ਜ਼ਿਆਦਾ ਈਦ ਵਾਲੇ ਦਿਨ ਕਿਸ ਚੀਜ਼ ਦਾ ਇੰਤਜ਼ਾਰ ਹੁੰਦਾ ਸੀ ਕਿ ਮੈਂ ਸਵੇਰ ਈਦਗਾਹ ਦੇ ਬਾਹਰੋਂ ਆਲੂ ਛੋਲੇ ਖਾਵਾਂਗਾ, ਜਾਂ ਚਾਟ ਖਾਵਾਂਗਾ, ਜਾਂ ਮੈਂ ਸਵੇਰ ਕੱਪੜੇ ਪਾਵਾਂਗਾ, ਜਾਂ ਮੈਂ ਸਵੇਰ ਆ ਕਰਾਂਗਾ, ਜਾਂ ਮੈਂ ਸਾਈਕਲ ਹੀ ਝੂਟਾਂਗਾ? ਕੀ ਹੁੰਦਾ ਸੀ? ਤੂੰ ਦੱਸ ਫਰੀਦ। ਉਸਤਾਦ ਜੀ ਉਦੋਂ ਨਵਾਂ ਬੈਲਾਂ ਲੱਗੀਆਂ ਸੀ ਘਰਾਂ ਦੇ। ਮੈਨੂੰ ਸਾਰਿਆਂ ਨੂੰ ਬਹੁਤਾ ਸ਼ੌਕ ਹੁੰਦਾ ਸੀ ਮੈਂ ਲੋਕਾਂ ਦੇ ਘਰਾਂ ਦੀਆਂ ਬੈਲਾਂ ਵਜਾ ਕੇ ਦੌੜਾਂ। ਹਾਲਾਂਕਿ ਉਦੋਂ ਦੀ ਗੱਲ ਦੱਸ ਰਿਹਾ, ਜਦੋਂ ਲਾਈਆ ਬਾਅਦ ਉਦੋਂ ਬੈਲਾਂ ਹੁੰਦੀਆਂ, ਦੇਖ ਲਓ। ਬੈਲ ਭਾਜੀ ਇੱਧਰ ਸ਼ਹਿਰ ਦੇਣਾ ਆਉਣਾ ਹੁੰਦਾ ਸੀ ਘਰੋਂ ਸਾਈਕਲ ਤੇ, ਜੋ ਕਿ ਆਪਣੇ ਮਹੱਲੇ 'ਚ ਤੇ ਕਿਸੇ ਦੇ ਘਰ ਹੁੰਦੀ ਨਹੀਂ ਸੀ। ਉਹ ਤੋਂ 15-20 ਮਿੰਟ ਲੱਗਦੇ ਸੀ ਬੈਲ ਦੇ ਕੇ ਤਾਂ ਠੀਕ ਕਰਾਉਣਾ ਵੀ ਸ਼ਹਿਰ ਤੇ ਰਕਸ਼ਾ ਕਰਾ ਕੇ ਹੁੰਦਾ ਸੀ, ਤੇ ਬੈਲ ਦੇ ਕੇ ਆਪ ਨਹੀਂ ਸੀ ਦੌੜਦਾ, ਰਕਸ਼ੇ ਵਾਲੇ ਨੂੰ ਕਹਿੰਦਾ ਸੀ ਦੜਾ ਦੇ, ਤੇ ਇਦਾਂ ਨਿਕਲਦਾ ਜਿਵੇਂ ਵਾਰਦਾਤ ਕਰਕੇ ਨਿਕਲਿਆ। ਤੇ ਇਹਨਾਂ ਦੇ ਲਾਗੇ ਤਾਂ ਬੂਹਾ ਵਾਲੇ ਕਦੇ ਲੱਗ ਰਿਹਾ ਕਰੇ, ਬੂਹਾ ਖੜਕਾਇਆ ਤੇ ਫੱਟੀ ਆਉਣ ਵਾਲੇ ਦਾ ਹੱਥ 'ਚ ਆ ਗਈ ਅਗਲੇ ਨੂੰ। ਇਹਨਾਂ ਦੇ ਘਰ ਹੀ ਇਦਾਂ ਤੁਸੀਂ ਸੜਕ ਤੇ ਅੰਦਰ ਵੜ ਜਾਂਦੇ ਹੋ, ਐਂ ਲੱਗਦਾ ਅੰਦਰ ਆ ਗਏ। ਚੱਲ ਦੱਸ ਯਾਰ ਦੱਸ। ਉਸਤਾਦ ਜੀ ਮੇਰੇ ਕੋਲ ਜੇ 100 ਯਾਨੀ ਕਿ ਮੇਰੇ ਕੋਲ 10,000 ਰੁਪਈਆ ਹੁੰਦਾ ਸੀ ਨਾ, ਤੇ ਮੈਂ 10,000 ਦੇ ਵਿੱਚ ਕੋਸ਼ਿਸ਼ ਕਰਦਾ ਹੁੰਦਾ ਸੀ ਮੈਂ ਹਰ ਚੀਜ਼ ਜਿਹੜੀ ਨਾ ਟੇਸਟ ਕਰਾਂ। ਅੱਛਾ ਤੇਰੇ ਕੋਲ 10,000 ਰੁਪਇਆ ਹੁੰਦਾ ਸੀ, ਤੇਰੇ ਮਹੱਲੇ 'ਚ ਕੋਈ ਮੁੰਡੇ ਅਮੀਰ ਵੀ ਰਹਿੰਦੇ ਸੀ ਮਤਲਬ? ਉਸਤਾਦ ਇਹ ਲੜਾਈ ਇਸ ਗੱਲ ਦੀ ਹੁੰਦੀ ਸੀ ਇਹਦੇ ਅੱਬੂ ਦੇ ਨਾਲ ਦੀ ਕਿ ਅਸੀਂ ਤੇ ਤੈਨੂੰ ਦਿੰਦੇ ਨਹੀਂ, ਤੇਰੇ ਕੋਲ ਪੈਸੇ ਕਿੱਥੋਂ ਆਉਂਦੇ? ਉਹ ਹੀ ਮੈਂ ਕਹਿ ਰਿਹਾ ਨਾ, ਕੋਈ ਯਾਰ ਦੋਸਤ ਅਮੀਰ ਵੀ ਹੁੰਦੇ ਹੋਣੇ, ਕੋਈ ਬਾਹਰੋਂ ਮੁੰਡਾ ਆਇਆ। ਗੱਲ ਵਧਾਈ ਦੀ ਨਹੀਂ ਹੁੰਦੀ, ਗੱਲ ਜਿਹੜੀ ਕਰਨ ਡਿਆ ਅੱਛਾ ਨਹੀਂ ਹੁੰਦੇ ਨਾ, ਮਿੱਠਾ ਵੀ ਹੈਗਾ ਵਾ। ਆਹੋ ਗਿੱਛ ਲੈ ਲਈ, ਡੋਰ ਲੈ ਲਈ, ਇੰਨੀ ਗੁੱਡੀ ਲੈ ਲਈ, ਈਦ ਮਨਾ ਲਈ ਬਸ। ਉਹਨੂੰ 10,000 ਰੁਪਇਆ ਤੇਰਾ ਵੱਡਾ ਨਿਜ਼ਾਮ ਸੀ ਬਾਬਾ। ਉਸਤਾਦ ਜੀ ਅੱਬੂ ਨੇ ਨਾ 3 ਚੀਜ਼ਾਂ ਨੂੰ ਮਨਾ ਕੀਤਾ ਜ਼ਿੰਦਗੀ 'ਚ। ਉਹਨਾਂ ਨੇ ਕਿਹਾ ਕਿ ਇੱਕ ਝੂਠ ਨਹੀਂ ਬੋਲਣਾ, ਇੱਕ ਵੀਡੀਓ ਗੇਮਾਂ 'ਚ ਨਹੀਂ ਵੜਨਾ ਯਾਰ ਨਹੀਂ, ਸਿੱਕੇ ਯਾਰ ਅੱਬੂ ਉਹਦੇ ਆ ਕਿ ਤੇਰੇ ਆ? ਮੈਨੂੰ ਚੁੱਪ ਕਰ ਤੂੰ। ਅੱਛਾ ਉਸਤਾਦ ਜੀ ਅੱਬੂ ਨੇ ਕਿਹਾ ਕਿ ਇੱਕ ਝੂਠ ਨਹੀਂ ਬੋਲਣਾ, ਹਾਂ, ਇੱਕ ਗੰਦ 'ਚ ਹੱਥ ਨਹੀਂ ਮਾਰਨਾ। ਇੱਕ ਤਾਰੇ ਦੀ ਬੈਠਕ 'ਚ ਨਹੀਂ ਜਾਣਾ ਤੂੰ। ਉਦਾਰਾ ਡਾਕੂ ਨਹੀਂ ਸੀ ਉਹ ਯਾਰ ਫੈਸਲ ਤੂੰ ਚੁੱਪ ਕਰ ਜਾ ਯਾਰ, ਉਹਨੂੰ ਕਰ ਲੈਂਦੇ ਗੱਲ। ਅੱਛਾ ਜੀ, ਉਸਤਾਦ ਜੀ ਅੱਬੂ ਨੇ ਕਿਹਾ ਕਿ ਇੱਕ ਝੂਠ ਨਹੀਂ ਬੋਲਣਾ, ਇੱਕ ਝੂਠ ਨਹੀਂ ਖਾਣਾ, ਇੱਕ ਗੰਦ 'ਚ ਇਹ ਹਰ ਵਾਰੀ ਅੱਬੂ ਦਾ ਬਿਆਨ ਬਦਲੀ ਜਾ ਰਿਹਾ। ਪਹਿਲੇ ਅੱਬੂ ਨੇ ਝੂਠ ਦਾ ਕਿਹਾ, ਫਿਰ ਅੱਬੂ ਨੇ ਕਿਹਾ ਗੰਦ ਨਹੀਂ ਖਾਣਾ, ਫਿਰ ਦੂਜੀ ਵਾਰੀ ਝੂਠ ਨਹੀਂ ਖਾਣਾ। ਨਹੀਂ ਮੈਂ ਤੁਸੀਂ ਮੇਰੀ ਗੱਲ ਤਵੱਜੋ ਇਹ ਨਾਲ ਅੱਬੂ ਸੁਣੋ। ਤੇਰੇ ਹਾਲੇ ਤੱਕ ਵੀ ਮਤਲਬ ਚਲੇ ਵੀ ਗਏ ਨੇ, ਲੇਕਿਨ ਵੇਲਾ ਉਹਨਾਂ ਦੇ ਬਿਆਨ ਬਦਲ ਰਹੇ ਨੇ। ਇਹਦੇ ਉੱਤੇ ਕਿਤਾਬ ਛਪੀ ਹੈ 30 ਹਕਾਮਾਤ। ਉਸਤਾਦ ਜੀ ਤਿੰਨ ਸੀਗੇ, ਤੂੰ 30 ਅੱਬੂ ਕਹੀ ਕਹਿੰਦੇ ਸੀ ਕਿ ਝੂਠ ਨਹੀਂ ਬੋਲਣਾ, ਝੂਠ ਨਹੀਂ ਖਾਣਾ ਤੇ ਗੰਦ 'ਚ ਨਹੀਂ ਹੱਥ ਮਾਰਨਾ, ਤੇ ਉਹ ਮੈਂ ਆਪਣੀ ਜ਼ਿੰਦਗੀ ਦਾ ਸ਼ੇਵਾ ਬਣਾਇਆ, ਤਿੰਨੇ ਕੰਮ ਪੁੱਜ ਕੇ ਕੀਤੇ। ਹਾਂ ਨਹੀਂ ਕਰਨੇ ਚਾਹੀਦੇ ਨੇ। ਇਹ ਅੱਬੂ ਦੇ ਨਕਾਤ ਸੁਣਾ ਰਿਹਾ ਜੀ। ਹਾਂਜੀ ਇਹਦੇ ਕੋਲ ਖੁਆਇਸ਼ ਪੁੱਛੋ ਜੀ ਉਧਰ ਬੈਠਾ। ਉਹਨੇ ਦੱਸਤੀ ਹੈ ਨਾ। ਮੈਂ ਕਦੋਂ ਦੱਸੀ ਸਾਰੀ? ਅੱਛਾ ਚੱਲ ਦੱਸ। ਹਲੇ ਮੈਂ ਤਾਂ ਦੱਸੀ ਨਹੀਂ ਸਾਰੀ। ਅੱਛਾ ਇਹ ਗੱਲ ਤੈਨੂੰ ਸਭ ਤੋਂ ਜ਼ਿਆਦਾ ਕੀ ਹੁੰਦਾ ਸੀ ਛੋਟੇ ਹੁੰਦੇ ਕਿ ਵੀ ਮੈਂ ਸਵੇਰ ਉੱਠ ਕੇ ਤੇ ਕੀ ਕਰਨਾ? ਉਸਤਾਦ ਜੀ ਮੈਨੂੰ ਇਹ ਸ਼ੌਕ ਸੀ ਕਿ ਮੈਂ ਸੁਪਰਮੈਨ ਬਣਨਾ ਚਾਹੁੰਦਾ। ਸੁਪਰਮੈਨ ਸੁਪਰਮੈਨ ਲਈ ਮੇਰੇ ਕੋਲ ਵਰਦੀ ਹੋਵੇ ਉੱਡਾਂ। ਅੱਛਾ ਈਦ ਵਾਲੇ ਦਿਨ? ਈਦ ਵਾਲੇ ਦਿਨ ਮੈਂ ਉੱਡ ਕੇ ਨਾ ਆਪਣੀ ਖੁਆਇਸ਼ਾਤ ਪੂਰੀ। ਮਤਲਬ ਇੱਕ ਖਿਆਲੀ ਜਿਹਾ ਤੋਂ ਹਿਸਾਬ ਤੱਕ ਮੈਂ ਗਲੀਆਂ ਜੋੜਦਾ ਫਿਰਾਂ। ਸੁਪਰਮੈਨ ਹੁੰਦਾ ਸੀ ਤੇ ਰੇਡੀ ਤੇ ਮੰਗਦਾ ਵੀ ਸੀ ਨਾਲ। ਸੋਚ ਵੀ ਕੋਈ ਏਡੀ ਵੱਡੀ ਨਹੀਂ ਉਸਤਾਦ ਦੀ। ਆਹੋ ਤੂੰ ਤਾਂ ਈਦ ਵਾਲੇ ਦਿਨ ਅਦਾਲਤ ਖੋਲ ਕੇ ਬੈਠਾ ਉਹਨਾਂ ਦੇ ਵੀ ਫੈਸਲੇ ਦੇਣੇ ਨੇ। ਅੱਛਾ ਚੱਲ ਜੇ ਤੂੰ ਆਪਣੇ ਬਚਪਨ ਦਾ ਦੱਸ। ਸੁਪਰਮੈਨ ਬਣ ਕੇ ਵੀ ਆਲੂ ਤੇਰੇ ਚੁੱਕਣੇ। ਜਿੱਦਾਂ ਦਾ ਤੇਰਾ ਰੰਗ ਰੂਪ ਆ, ਤੇਰੇ ਬਚਪਨ ਤੇਰਾ ਸਾਫ਼ ਗੁਜ਼ਰਿਆ ਹੋਣਾ। ਉਸਤਾਦ ਜੀ ਮੇਰੇ ਅੱਬੂ ਨੇ ਨਾ ਮੈਨੂੰ 5 ਗੱਲਾਂ ਸਮਝਾਈਆਂ। 5? ਜੀ। ਉਹਦੇ ਅੱਬੂ ਨੇ 3 ਸਮਝਾਈਆਂ ਸੀ। ਮੇਰੇ ਅੱਬੂ ਥੋੜੇ ਜਿਹੇ ਸਿਆਣੇ ਸਨ ਇਹਨਾਂ ਤੋਂ। ਇਹਦੇ ਅੱਬੂ ਨਾਲੋਂ? ਜੀ। ਅੱਛਾ ਇਹ ਮੁੜ ਕੇ ਇਹ ਨਾ ਨਿਕਲੇ ਵੀ ਉਹਨੂੰ ਥੋੜੀਆਂ ਸਮਝਾ ਲਈਆਂ, ਚੰਗੀਆਂ ਸਮਝਾ ਲਈਆਂ। ਹਾਂ ਚੱਲ ਇਹ ਬਾਅਦ 'ਚ ਫੈਸਲਾ ਕਰਦੇ। ਕਿਹੜੀਆਂ 5 ਗੱਲਾਂ ਸਮਝਾਈਆਂ ਤੇਰੇ ਅੱਬੂ ਨੇ ਤੈਨੂੰ? उस्ताद जी मेरे अबू कहते थे बेटा एक अच्छा खाना और आंखें खोल के खाना। अच्छा खाना और आंखें खोल के खाना। अच्छा हाथ धो के खाना। हाथ धो के खाना। 3 दाएं हाथ से खाना। दाएं हाथ से खाना। 4 बिस्मिल्लाह पढ़ के खाना। 5 हाँ जी। एक वाले गलत दसी। ਉਸਤਾਦ ਜੀ ਤਕਰੀਬਨ ਹਰ ਅੱਬੂ ਨੇ ਇਹ ਗੱਲ ਆਪਣੇ ਬੱਚੇ ਨੂੰ ਦੱਸੀ ਹੁੰਦੀ। ਨਹੀਂ ਪਹਿਲੇ ਤੇ ਦੱਸ ਦੋ ਉਹਨਾਂ 5 ਗੱਲਾਂ ਦੀ ਹਿਸਾਬ ਵੇਖ ਕਿ ਉਹਨਾਂ ਨੇ 5 ਗੱਲਾਂ ਉਹ ਦਸੀਆਂ ਜਿਹੜੀਆਂ ਇੱਕੋ ਟਾਈਮ ਸਾਰੀਆਂ ਪੂਰੀਆਂ ਹੋ ਜਾਣ। ਇਹ ਨਹੀਂ ਕਿਹਾ ਵੀ ਸਫ਼ਰ करते वक्त ये करना, नहाते वक्त ये करना, यानी लहदा कैटेगरियां दसियां।
ਉਹਦੇ ਅੱਬੂ ਨੇ ਉਹ 5 ਗੱਲਾਂ ਦੱਸੀਆਂ ਜਿਹੜੀਆਂ ਖਾਣ 'ਚ ਹੀ ਪੂਰੀਆਂ ਆ ਜਾਣ, ਆਸਾਨੀ ਨਾਲ ਮੰਨ ਲਵੇ। ਉਹਨਾਂ ਨੂੰ ਪਤਾ ਸੀ ਗੰਦੀ ਲਾਤ ਹੈ, ਇਹਨੂੰ ਮੈਂ ਥੋੜੀ ਔਖੀ ਦੱਸੀ, ਇਹਨੇ ਮੰਨਣੀ ਨਹੀਂ। ਇਹਨੂੰ ਦੱਸੋ ਵੀ ਤਾਬੇਦਾਰੀ ਵੀ ਰਵੇ ਹਾਂ ਤੇ ਮੇਰੀ ਵੀ ਤੇ ਗੱਲ ਮੇਰੀ ਵੀ ਗੱਲ ਰਹੇ ਜੇ ਵੀ ਪਿਓ ਦਾ ਤਾਬੇਦਾਰ। ਸਹੀ ਉਹਨੂੰ ਗੱਲ। ਪਤਾ ਜੀ ਮੈਂ ਥੋੜੀ ਸਖਤੀ ਕੀਤੀ ਇਹਨੇ ਨਾਲ ਦੇ ਹਮਸਾਏ ਨੂੰ ਬੂਬੂ ਕਹਿਣ ਲੈਣਾ ਮੇਰੀ ਜਾਨ ਨਿਕਲ ਜਾਣੀ। ਸਾਜੀ ਟੈਡੀ ਬਿਸਕੁਟ ਖਾਦੇ ਡੈਡੀ ਬਿਸਕੁਟ ਖਾਦੇ ਮੈਂ ਖਾਧਾ। ਖਾਦੇ ਰੁਪਈਏ ਤੇ ਕਿੰਨੇ ਜਾਂਦੇ ਸੀ? 100 ਭਾਜੀ 100 ਹਾਂ ਉਹ ਮੇਦੇ ਦੇ ਬਣੇ ਹੁੰਦੇ ਸੀ। ਉਹ ਜਿਹੜੇ ਮੂੰਹ 'ਚ ਪੰਜ ਰੱਖ ਲਓ ਤਾਂ ਕਿਤਾਬਾਂ ਪੰਜ ਨਾ ਇੱਥੇ ਵੱਜ ਜਾਂਦੇ ਸੀ। ਹਾਏ 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 ਤੁਹਾਡੇ ਤੋਂ ਟਾਟਰੀ ਕਿੰਨੇ ਖਾਦੀ? ਟਾਟਰੀ ਕੋਈ ਟਾਡਰੀ ਉਸ ਤੋਂ ਬਾਅਦ ਉਹ ਯਾਰ ਟਾਟਰੀ ਇੰਜ ਲਾ ਲਾ ਕੇ ਉਹ ਮੇਰੇ ਮੋਹ ਸਾਜੀ ਇੰਬਲੀ ਪਾ ਕੇ ਬੰਬ ਚੂਰਨ ਬੰਬ ਚੂਰਨਾ ਉਹ ਲਾਲ ਨਹੀਂ ਪੀਲਾ ਗਿੱਲਾ ਜਿਹਾ ਉਹ ਕੀ ਖਾਂਦੇ ਹੁੰਦੇ ਸੀ। ਸਾਜੀ ਜੀ ਪਿੰਨੀ ਹੁੰਦੀ ਸੀ ਜਿਹੜੀ, ਉਹ ਪਿੰਨੀ ਹੁੰਦੀ ਸੀ ਉਹ ਫੁੱਲੀਆਂ ਦੀ ਉਹਨੇ ਤੇ ਗੁੜ ਗੁੰਡਾ। ਆਹੋ ਭਾਜੀ ਇੱਕ ਗੱਲ, ਟਾਟਰੀ ਲਾਲ ਮਿਰਚ ਤੇ ਥੋੜਾ ਜਿਹਾ ਨਮਕ ਮਿਕਸ ਕਰਕੇ ਤੇ ਅਮਰੂਦ ਦੇ ਪੱਤੇ 'ਚ ਪਾ ਕੇ ਤੇ ਅਸੀਂ ਉਹਨੂੰ ਪਾਣ ਬਣਾ ਕੇ ਖਾ ਰਹੇ। ਓਏ ਮਰੋ ਤੁਸੀਂ ਮੈਂ ਚਲ ਵੇਟ ਕੇ ਨਾ ਟਾਟਰੀ ਨੂੰ ਟਾਟਰੀ ਲਾਲ ਨਮਕ ਤੇ ਮੂੰਹ 'ਚ ਅਮਰੂਦ ਦੇ ਪੱਤੇ 'ਚ ਵੇਟ ਕੇ ਪਾਣ ਖਾ ਰਹੇ। ਅੱਛਾ ਛੋਟੇ ਹੁੰਦੇ ਆ ਬੜਾ ਕੰਮ ਹੁੰਦਾ ਸੀ ਕਿ ਇੰਜ ਕਰਕੇ ਹੱਥ ਤੇ ਚੀਜ਼ ਰੱਖੀ ਹੈ ਨਾ। ਅੱਛਾ ਹੁਣ ਅੱਛਾ ਇੱਕ ਹੁੰਦੀ ਸੀ ਚਟਨੀ ਮਿਲਦੀ ਹੁੰਦੀ ਸੀ ਆਲੂ ਬੁਖਾਰੇ ਦੀ, ਉਹਨੇ ਥੱਲੇ ਅਖਬਾਰਦਾਰ ਰੱਖ ਕੇ ਨਾ ਤੇ ਉੱਤੇ ਇੰਜ ਪਾ ਦੇਣੀ। ਤੇ ਹੁਣ ਕਰਨਾ ਕੀ ਆ ਵੀ ਹੁਣ ਉੱਤੋਂ ਤੇ ਉਂਗਲੀ ਦਾ ਖਾ ਲਈ ਹੈ ਤੇ ਹੁਣ ਉਹ ਗਿੱਲੀ ਹੋ ਕੇ ਨਾ ਅਖਬਾਰ ਥੱਲਿਓ ਪੋਲੀ ਹੋ ਗਈ ਤੇ ਥੱਲੇ ਹੱਥ ਨੂੰ ਲੱਗ ਗਈ ਤੇ ਪਹਿਲੇ ਅਖਬਾਰ ਨੂੰ ਫੜ ਗਿਆ ਇੰਜ ਕਰਨਾ ਠੀਕ ਹੈ। ਉਸ ਤੋਂ ਬਾਅਦ ਉਹਨੂੰ ਸਿੱਟ ਕੇ ਤੇ ਸੋਹਣਾ ਇੰਜ ਕਰ ਲੈਣਾ। ਈਦ ਵਾਲੇ ਨਵੇਂ ਕੱਪੜਿਆਂ ਨਾਲ ਇੰਜ ਕਰਕੇ ਤੇ ਫਿਰ ਤੇ ਅਗਲੀ ਆਈਟਮ ਦੇਖਣੀ ਕਿ ਕੀ ਕਰਨੀ ਹੈ। ਸਾਜੀ ਈਦ ਤੇ ਪਠਾਨ ਆਉਂਦਾ ਉਹਨਾਂ ਦੀ ਤਸਵੀਰਾਂ ਖਿੱਚਣ, ਅੱਲਾ ਮਾਫੀ ਦੇ, ਮੈਂ ਆਪਣੀਆਂ ਪੁਰਾਣੀਆਂ ਤਸਵੀਰਾਂ ਦੇਖੀਆਂ ਡੱਡੂ ਵਰਗੇ ਮੂੰਹ ਹੋ ਗਏ साजी यार मेरा बचपन कुछ क्योंकि मुख्तलिफ सी मैं अच्छे लेवल दी चीज़ा मैं लच्छा शौक ना खाता। ਲੱਛਾ लच्छा ਹਾਂ लच्छे में बहुत ਲੱਛਾ तो हम चलते हैं ਵਾਹ ਸਾਜੀ ਪਾਰਕਾਂ 'ਚ ਜਾ ਕੇ ਵੀ ਵੱਡਾ ਪਾਪੜ ਖਾਂਦੇ ਰਹਿਣਾ। ਆਏ ਆਹੋ ਪਾਪੜ ਆਏ ਉਹ ਪਾਪੜ ਓਏ 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 ਵੱਡਾ ਪਾਪੜ ਲੈ ਲੈਣਾ ਵਾ ਤੇ ਉਹੀ ਖਾਈਣਾ ਤੇ ਪਿਸਤੌਲ ਲੈ ਲੈਣੀ ਉਹ। ਹਾਂ ਭਾਈ ਲੱਛੇ 'ਚ ਅੱਛਾ ਇੱਕ ਪਠਾਨ ਹੁੰਦੇ ਨੇ ਗਲੀਆਂ ਦੇ ਵਿੱਚ ਅੱਛਾ ਉਹਦੀ ਪਿਸਤੌਲ ਐਂਜਾ ਤੇ ਉਹਨੇ ਸਾਹਮਣੇ ਰੱਖ ਦੇਣਾ ਤੇ ਉਹ ਇੱਕ ਵੀ ਨਹੀਂ ਪਕਾਣਾ ਉਹਦਾ ਪਾਟਣਾ ਠੀਕ ਹੈ ਨਾ। ਤੇ ਜਦੋਂ ਤੁਸੀਂ 5 7 10 ਦਿਨ ਪੜਨਾ ਤਾਂ ਫਿਰ ਤੁਹਾਨੂੰ ਪਤਾ ਲੱਗਣਾ ਵੀ ਅਗਰ ਇੱਧਰ ਨਿਸ਼ਾਨਾ ਮਾਰਨਾ ਤੇ ਪਿਸਤੌਲ ਇੱਥੇ ਰੱਖਣੀ ਟੀਰਾ ਟਰੈਪ ਆਹ ਟੀਰਾ ਟੈਪ ਪਿਸਤੌਲ ਇੰਜ ਦਾ ਹਿਸਾਬ ਫਿਰ ਬਾਂਦਰ ਆਉਂਦੇ ਹੁੰਦੇ ਸੀ ਬਾਂਦਰਾਂ ਦੇ ਹਾਂ ਰਿਸ਼ਤਾ ਸਾਜੀ ਜਿਹੜਾ ਆਪ ਛੱਲਾ ਪਾਉਂਦਾ ਸੀ ਨਹੀਂ ਕਰਕੇ ਖਰਾ ਖਾ ਆਹੋ ਐ ਚਲੋ ਸਾਜੀ ਇੱਕ ਹੁੰਦਾ ਸੀ ਉਹ ਘੁੰਮਣ ਵਾਲਾ ਭੰਗੂੜਾ ਨਹੀਂ ਹੁੰਦਾ, ਆਹੋ ਉਹਦੀ ਸੀਟਾਂ ਪਿੱਛੇ ਲਿਖਿਆ ਹੁੰਦਾ ਸੀ ਇਸਲਾਮਾਬਾਦ ਕਰਾਚੀ ਲਾਹੌਰ ਆਹੋ साजी एक डब्बी जी मिलती ਹੁੰਦੀ ਸੀ ਉਹਦੇ ਵਿੱਚ ਸੁਲਤਾਨ ਰਹੀ ਸਾਹਿਬ ਦੀਆਂ ਤਸਵੀਰਾਂ ਹੁੰਦੀਆਂ ਉਹ ਕਰੀ ਜਾਣਾ ਤੇ ਉਹ ਕੈਮਰਾ। ਆਹੋ ਯਾਰ ਕੀ ਯਾਦ ਕਰਾਤਾ ਯਾਰ ਨਾਜ਼ਰੀਨ ਨੇ ਤਾਂ ਯਾਦ ਕਰੋ ਸਾਰੀਆਂ ਚੀਜ਼ਾਂ ਨਾ ਭਾਈ ਉਹ ਘਮਾਉਣ ਵਾਲਾ ਸੈਟਅਪ ਵੀ ਹੁੰਦਾ ਸੀ ਐਂ ਲਾ ਕੇ ਲਾਹੌਰ ਪਸ਼ੌਰ ਕਰਾਚੀ ਮੁਖਤਲਿਫ ਆਹ ਸਾਡੇ ਕੋਲ ਇੱਕ ਵੀਸੀਆਰ ਹੁੰਦਾ ਸੀ ਨੈਸ਼ਨਲ ਦਾ 380 ਦੋ ਵੀਸੀਆਰ ਹਿੱਟ ਹੁੰਦੇ ਸੀ ਉਸ ਦੌਰ 'ਚ 380 340 ਦੋ ਮਾਡਲ ਹੁੰਦੇ ਸੀ। ਉਸ ਤੋਂ ਬਾਅਦ ਫਿਰ ਵੀਸੀਪੀ ਆ ਗਿਆ ਜਿਵੇਂ ਉਹ ਜਿਹੜਾ ਉੱਪਰ ਨੂੰ ਖੁੱਲਦਾ ਸੀ ਉਹ ਛੋਟਾ ਹੋ ਗਿਆ ਸ਼ਾਇਦ। ਵੀਸੀਆਰ ਹੁੰਦੇ ਸੀ ਨੈਸ਼ਨਲ ਦੇ ਜਾਂ ਜੇਵੀਸੀ ਦੇ 380 340 ਇੱਕ ਦੇ ਇੰਜ ਕੇਸਟ ਪੈਂਦੀ ਸੀ ਇੱਕ ਦੇ ਇੰਜ ਉੱਪਰ ਖੁੱਲ੍ਹ ਪੈਂਦਾ ਸੀ। ਉਹ ਜਿਹੜੀ ਉੱਪਰ ਖੁੱਲ੍ਹਣ ਵਾਲਾ ਸੀ ਨਾ ਉਹ ਅਕਸਰ ਉਹਦੇ ਤੋਂ ਕੋਈ ਨਾ ਕੋਈ ਚੀਜ਼ ਰੱਖਣੀ ਪੈਂਦੀ ਸੀ। ਤੇ ਹੁਣ ਅਸੀਂ ਫਿਲਮ ਉਹ ਸਾਡੇ ਕੋਲ ਜਿਹੜਾ ਵੀਸੀਆਰ ਸੀ ਨਾ ਉਹ ਜੁੱਤੀ ਤੇ ਲੱਗਾ ਸੀ। ਅੱਛਾ ਹਾਂ ਮਤਲਬ ਆਹ ਵੀਸੀਆਰ ਪਿਆ ਵਾ ਤੇ ਸਾਹਮਣੇ ਦੇਖ ਰਹੇ ਤੇ ਆਹ ਜੁੱਤੀ ਵੀ ਅੱਜ ਤੇ ਲੜਾਈ ਹੋ ਰਹੀ ਬੜਾ ਮਜ਼ਾ ਆ ਰਿਹਾ ਤੇ ਥੋੜ੍ਹੀਆਂ ਜਿਹੀਆਂ ਲਹਿਰਾਂ ਆਈਆਂ ਤੇ ਚੱਲ ਰਹੀ ਫਿਲਮ ਤੇ ਉਹ ਫਿਰ ਕਲੀਅਰ ਹੋ ਗਈ ਹੈ। ਤੇ ਹੁਣ ਜਦੋਂ ਦੇਖਿਆ ਵੀ ਉਹ ਲਹਿਰਾਂ ਥੋੜ੍ਹੀਆਂ ਜਿਹੀਆਂ ਲਹਿਰਾਂ ਆਈਆਂ ਤੇ ਪਿੱਛੋਂ ਬਾਅਦ ਆਈ ਮਾਰ ਕਸਮੇ ਫਿਲਮ ਵੇਖ। ਅੱਛਾ ਮੇਰੇ ਫੁੱਫੜ ਹੁੰਦੇ ਸੀ ਕਈ ਬੰਦੇ ਫਿਲਮਾਂ ਵੇਖਦੇ ਨਾ ਉਹਨਾਂ ਦੇ ਨਾਲ ਬਹਿ ਕੇ ਨਾ ਤੇ ਤੁਹਾਨੂੰ ਤੁਸੀਂ ਉਹ ਫਿਲਮ ਨਹੀਂ ਦੱਸਣੀ ਤੁਹਾਨੂੰ ਉਹਨੇ ਸਮਝਾਈ ਜਾਣੀ ਔਰ ਉਹ ਇਮੋਸ਼ਨਲ ਹੋ ਜਾਂਦੇ ਫਿਲਮ 'ਚ। ਉਹਨਾਂ ਨੂੰ ਇਹ ਨਹੀਂ ਯਾਦ ਰਹਿੰਦਾ ਕਿ ਇਹ ਫਿਲਮ ਆ ਪਿਆਕਟ ਹੋ ਰਿਹਾ ਉਹ ਜੈਨੂਅਨ ਉਹਦੇ 'ਚ ਰੰਗੇ ਜਾਂਦੇ ਆ। ਹਾਂ ਮੇਰੇ ਇੱਕ ਫੁੱਫੜ ਦੇ ਪਾਨ ਉਹਨਾਂ ਨੇ ਮੂੰਹ 'ਚ ਪਾਇਆ ਹੁੰਦਾ ਸੀ। ਮੈਂ ਅੱਗੇ ਵੀ ਬੜੀ ਦੀ ਗੱਲ ਸੁਣਾਈ ਤੇ ਉਹਨਾਂ ਦਾ ਸਟੈਚ ਹੁਣ ਤੁਸੀਂ ਬੈਠੇ ਆ ਹੁਣ ਮੈਂ ਫੁੱਫੜ ਆ ਤੁਸੀਂ ਵੇਖ ਰਹੇ ਫਿਲਮ ਪਾਣਾ ਤੇ ਮੇਰੇ ਹਿਸਾਬ ਨਾਲ ਇਹ ਸਾਰੇ ਕਰੈਕਟਰ ਜੈਨੂਅਨ ਅਸਲ ਨੇ ਤੇ ਹੁਣ ਮੈਂ ਰਿਐਕਟ ਕੀ ਕਰਨਾ ਆ ਪਾਣ ਮੂੰਹ ਜਾ ਨਾ ਪੰਗਾ ਲੈਂਦਾ ਹੁਣ ਤੁਸੀਂ ਵੇਖ ਰਹੇ ਆ ਉਧਰ ਹੈ ਨਾ ਪੰਗਾ ਲੈਂਦਾ ਜਦੋਂ ਕਿਸੇ ਦੀ ਧੀ ਭੈਣ ਤੇ ਉਂਗਲੀ ਚੁੱਕਣੀ ਆ ਅਗਲੇ ਨੇ ਕਿੱਥੇ ਛੱਡਣਾ
ਕੋਈ ਅੱਛਾ ਤੁਹਾਨੂੰ ਵੀ ਉਹਨੇ ਇਨਵੋਲਵ ਕਰਨਾ ਨਾਲ ਕਿਉਂ ਵੀ ਦੱਸ ਤੈਨੂੰ ਮੈਂ ਕਿਹਾ ਸੀ ਨਾ ਇਹਨੇ ਐਂਡ ਤੇ ਮਰ ਜਾਣਾ ਹੀ ਹਾਲੇ ਐਂਡ ਤਾਂ ਆਇਆ ਹੀ ਨਹੀਂ। ਤੇ ਜਦੋਂ ਆਊ ਉਹਨੇ ਮਰ ਜਾਣਾ ਹੀ, ਵੇਖ ਲਈ ਉਹ ਅੱਗੇ ਵੇਖੀ ਕੀ ਹੁੰਦਾ। ਤਾਂ ਮੈਂ ਆਪੇ ਵੇਖ ਲੂੰਗਾ। ਆਹੋ ਉਹਨੇ ਤੁਹਾਨੂੰ ਜੀਣ ਨਹੀਂ ਦੇਣਾ, ਉਹਨੇ ਸਾਰੀ ਫਿਲਮ ਦੱਸੀ ਜਾਣੀ ਆਪੇ ਹੀ, ਤੇ ਹੁਣ ਗਲਤ ਵੀ ਹੋ ਗਿਆ ਤੇ ਉਹਨੂੰ ਕਵਰ ਵੀ ਕਰ ਰਿਹਾ, ਯਾਨੀ ਤੇਵਾ ਲਾ ਲਿਆ ਇਹਨਾਂ ਨੂੰ ਮਾਰ ਕੇ ਸਿੱਟ ਦੇਣਾ ਜੰਗਲ 'ਚ, ਵੇਖ ਲੈ। ਤੇ ਹੁਣ ਉਹ ਨਹੀਂ ਸਿੱਟ ਕੇ ਗਿਆ, ਝੂਠਾ ਨਹੀਂ ਹੋਣਾ ਉਹਨਾਂ ਅੱਗੋਂ, ਉਹਨੇ ਕਿਹਾ ਲਓ ਜੀ ਉਹ ਤਾਂ ਨਹੀਂ ਸਿੱਟ ਕੇ ਗਿਆ, ਉਹਨੇ ਸਿੱਟ ਜਾਣਾ ਸੀ, ਉਹ ਪਿਛਲਾ ਨਾ ਵਿੱਚ ਕਰਦਾ ਕੁਛ, ਇਹਨੇ ਸਿੱਟ ਜਾਣਾ। ਕਵਰ ਵੀ ਹੋ ਰਿਹਾ। ਉਹਦੇ ਹਿਸਾਬ ਨਾਲ ਫਿਲਮ ਨਹੀਂ ਹੈਗੀ, ਉਹਦੇ ਹਿਸਾਬ ਨਾਲ ਸਹੀ ਆ। ਅੱਛਾ ਹੁਣ ਲੜਾਈ ਹੋ ਰਹੀ ਤੇ ਉਹਨੇ ਕਹਿਣਾ ਹੋਰ ਮਾਰਨ ਹੋਰ ਮਾਰ, ਇਹਨੇ ਤੇਰੀ ਭਰਜਾਈ ਨੂੰ ਛੇੜਿਆ ਤੇ ਮਾਰ। ਹੀਰੋ ਨੂੰ ਪਤਾ ਹੀ ਨਹੀਂ ਵੀ ਮੇਰੇ ਨਾਲ ਕੀ ਇਨਵੋਲਵਮੈਂਟ ਹੋਈ ਪੁੱਪੜ ਉਹਨਾਂ ਦੀ। ਧਰਮਿੰਦਰ ਸਾਹਿਬ ਨੂੰ ਪਤਾ ਹੀ ਨਹੀਂ। ਲੋਹਾ ਫਿਲਮ ਅਸੀਂ ਵੇਖ ਰਹੇ ਹਾਂ, ਉਹਨਾਂ ਦੇ ਨਾਲ ਬੈਠੇ, ਉਹ ਤੋਬਾ ਮੇਰੀ, ਉਹਨਾਂ ਨੇ ਅਖੀਰ ਕਰਾਤੀ ਸਾਡੀ। ਇੱਕ ਉਹ ਸਟੋਰੀ ਚੱਲ ਰਹੀ ਹੁੰਦੀ, ਇੱਕ ਪੁੱਪੜ ਦੀ ਆਪਣੀ ਚੱਲ ਰਹੀ ਹੁੰਦੀ, ਜਿਹੜੀ ਪੂਰੀ ਨਹੀਂ ਹੋ ਰਹੀ ਹੁੰਦੀ, ਤੇ ਉਹਨੂੰ ਕਵਰ ਕਰ ਰਿਹਾ ਹੁੰਦਾ। ਦੋ ਹਾਂ ਬਿਲਕੁਲ। ਆਹ ਔਰ ਕਈ ਕੇਸਾਂ ਐਸੀਆਂ ਹੁੰਦੀਆਂ ਸੀ ਕਿ ਸਾਰੇ ਬੈਠੇ ਨੇ, ਕਜ਼ਨ ਭਰਾ ਬੈਠੇ ਨੇ, ਫੈਮਿਲੀ ਬੱਚੇ ਵੀ, ਤੇ ਇੰਜ ਕਰਕੇ ਫਿਲਮ ਮੁੱਕੀ ਹੈ। ਇਹ ਫਿਲਮ ਮੁੱਕੀ ਹੈ ਤੇ ਅੱਗੋਂ ਓਏ ਬੰਦ ਕਰ ਓਏ ਇੱਕ ਮਿੰਟ, ਇੰਜ ਵੀ ਹੁੰਦਾ ਸੀ, ਇੰਜ ਵੀ ਹੁੰਦਾ ਸੀ। VCR ਵਾਲੇ ਨਾ ਕੇਸ ਉੱਤੇ ਉੱਤੇ ਭਰੀ ਜਾਣੀਆਂ ਉੱਤੇ ਉੱਤੇ। ਇਹ ਵੀ ਕਹਿ ਦੇਣਾ ਚਲੋ ਸੋ ਜਾਓ ਸਾਰੇ ਹੁਣ। ਤੇ ਜੇ ਉਦਾਂ ਦਾ ਗਾਣਾ ਹੈ ਨਾ ਤੇ ਲਾ ਗੱਲਾਂ ਨਦੀਆਂ। ਸਹੀ ਗੱਲ ਸਾਈ। ਮੈਨੂੰ ਗੱਲ ਯਾਦ ਆ ਗਈ, ਸਾਡੇ ਨਾ ਇੱਕ ਬਜ਼ੁਰਗ ਸੀ, ਸਾਡੇ ਦੋਸਤ ਵੀ ਸੀ, ਉਹਨਾਂ ਨੂੰ ਗੋਵਿੰਦਾ ਬਹੁਤ ਪਸੰਦ ਸੀ। ਹਾਂ ਉਹਦੇ ਨਾਲ ਈਦ ਕਾਰਡ ਤੇ ਉਹ ਵੱਡੀਆਂ ਤਸਵੀਰਾਂ ਨਹੀਂ ਜਿਹੜੀਆਂ ਉਹ ਵੀ ਲਿਆ ਕੇ ਰੱਖੀਆਂ। ਤੇ ਮੈਂ ਵੇਖਿਆ ਇੱਕ ਦਿਨ ਨਾ ਅਵਾਰਗੀ ਫਿਲਮ ਸੀਗੀ ਆਈ, ਅਨੀਲ ਕਪੂਰ ਸਾਹਿਬ ਦੀ ਤੇ ਗੋਵਿੰਦਾ ਸਾਹਿਬ ਦੀ, ਨਾਲ ਮੀਨਾਕਸ਼ੀ, ਤੇ ਗੋਵਿੰਦੇ ਦੇ ਪੋਸਟਰ ਪਾੜਨ ਡੇ ਆ। ਆਰਾਮ ਦਾ ਹੋਵੇ ਜਿਹੜਾ ਅੱਜ ਤੋਂ ਬਾਅਦ ਫਿਲਮ ਵੇਖੇ। ਕਿਉਂ? ਕਹਿੰਦਾ ਨੀਲ ਕਪੂਰ ਨਾਲ ਜ਼ਿਆਦਤੀ ਕੀਤੀ ਕਹਿੰਦੇ। ਅੱਛਾ ਉਹ ਨਾ ਉਹ ਹੋ ਜਾਂਦੇ ਸੀ, ਪਰਸਨਲ ਹੋ ਜਾਂਦੇ ਸੀ। ਕਹਿੰਦਾ ਯਾਰ ਦਿਲ ਫਿਲਮ ਆਈ, ਦਿਲ ਫਿਲਮ ਆਮਰ ਖਾਨ ਸਾਹਿਬ ਦੀ, ਦਿਲ ਫਿਲਮ ਕੀ ਲਵੇ ਜੇ ਆਮਰ ਖਾਨ ਸਾਹਿਬ ਤੇ ਮਧੂਰੀ, ਠੀਕ ਹੈ। ਤੇ ਮੈਂ ਕਿੱਡਾ ਘੂਆ ਵੀ 12-13 ਸਾਲ ਦਾ, ਇਹ ਮੇਰੇ ਦਿਡਾ ਆਹ ਚਲੋ 12-13 ਸਾਲ ਦਾ, ਠੀਕ ਹੈ ਜੀ। ਤੇ ਮੈਂ ਫਿਲਮ ਮੇਰੇ ਤੇ ਧਾਰੀ ਹੋ ਗਈ ਹੈ। ਤੇ ਮੈਂ ਆਪਣੇ ਆਪ ਨੂੰ ਆਮਰ ਖਾਨ ਸਮਝ ਰਿਹਾ ਪੂਰਾ, ਬਾਹਰ ਗਲੀ 'ਚ ਫਿਰਦਾ ਵੀ, ਇਹਨੂੰ ਹੁੰਦਾ ਨਾ ਇੱਕ ਖਿਆਲਾਤੀ ਜਿਹਾ, ਤੇ ਉਹ ਸਾਰਿਆਂ ਦੇ ਨਾਲ ਹੀ ਹੁੰਦਾ। ਤੇ ਹੁਣ ਮੈਂ ਫਿਲਮ 'ਚ ਦੇਖਿਆ ਕਿ ਮੋਢੇ ਇੰਜ ਹੁੰਦੇ ਨਾ ਬੰਦੇ ਦੇ, ਮਤਲਬ ਸਾਡੇ ਮੋਢੇ ਇੰਜ ਨੇ, ਇੰਜ ਯਾਨੀ ਇੱਥੋਂ ਲੈ ਕੇ ਇੱਥੋਂ ਤੱਕ ਇੰਜ ਕਰਵ ਇੰਜ ਥੱਲੇ ਹੁੰਦਾ ਨਾ, ਸਲਾਈਡਰ ਇੰਜ ਬੰਦਾ। ਆਮਰ ਖਾਨ ਦੇ ਥੋੜੇ ਜਿਹੇ ਸਿੱਧੇ ਨੇ, ਇੰਜ ਨਹੀਂ ਗਏ। ਤੇ ਮੈਂ ਗਲੀ 'ਚ ਨਾ ਐਂ ਕਰਕੇ ਫਿਰ ਰਿਹਾ, ਆਮਰ ਖਾਨ ਆਪਣੀ ਨੂੰ ਸਿੱਧੇ ਕੀਤੇ ਨੇ ਆਮਰ ਖਾਨ ਜ਼ੇਨ 'ਚ। ਤੇ ਮੈਨੂੰ ਸਾਰੇ ਕਹਿ ਰਹੇ ਕਿੱਦਾਂ ਫਿਰ ਰਹੇ, ਮੈਂ ਕਿਹਾ ਵੈਸੇ ਹੀ, ਮੈਂ ਇੱਦਾਂ ਹੀ ਹਾਂ, ਇੱਦਾਂ ਹੀ ਨਾ। ਤੇ ਮੋਢੇ ਚੁੱਕ ਕੇ ਆਮਰ ਖਾਨ ਦੀ ਕਾਪੀ ਕਰਕੇ ਫਿਰ ਰਿਹਾ ਮੈਂ। ਓਏ ਹੋਏ ਉਤੋਂ ਜਿਹੜਾ ਸਭ ਤੋਂ ਜ਼ਿਆਦਾ ਵਿਗਾੜਿਆ ਪਤਾ ਕਿ ਹਰ ਕਰੈਕਟਰ ਨੇ ਨਾ, ਇੱਕ ਫਿਲਮ ਆਈ ਸੀ ਤੇ ਮੱਥੇ ਤੇ ਪੱਟੀ ਪਈ ਤੇ ਰਾਮ ਜਾਨ ਲਗਾਇਆ, ਆਹੋ ਠੀਕ ਹੈ, ਸੱਜੇ ਦੇ ਲਗਾਇਆ ਕੱਲਾ ਹੈ। ਉਸਤਾਦ ਜੀ ਸਾਡੇ ਇਲਾਕੇ 'ਚ ਇੱਕ ਕਰੈਕਟਰ ਸੀਗਾ, ਉਹਨੇ ਉਦਾਂ ਹੀ ਧੋਤੀ, ਉਦਾਂ ਹੀ ਕੁੜਤਾ ਪਾ ਕੇ, ਉਦਾਂ ਹੀ ਸਾਫਾ ਲੈ ਕੇ ਸੁੱਕਾ ਇਹ ਸੁਲਤਾਨ ਹੀ ਬਣਿਆ ਹੁੰਦਾ ਸੀ। ਹਾਂ ਉਹ ਬੜੇ ਸਿਗਰ ਲਾ ਕੇ ਓਏ ਡੱਬੀ ਲਿਆ ਓਏ। ਭਾਈ ਇਹ ਦੌਰ ਅੱਛਾ ਸੀਗਾ ਕਿ ਲੋਕਾਂ ਨੂੰ ਇੰਨੀ ਸੈਂਸ ਨਹੀਂ ਸੀ, ਤੇ ਮੁਖਲਸ ਜਿਹਾ ਹਰ ਪਾਸੇ ਸੈੱਟ ਨਜ਼ਰ ਆਉਂਦਾ ਸੀ। ਹਾਂ ਨਹੀਂ ਯਾਰ ਉਹ ਅੱਛਾ ਅੱਛਾ ਉਹ ਅੱਛਾ ਉਹਨਾਂ ਨੂੰ ਵੇਖ ਕੇ ਉਸਤਾਦ ਜੀ ਲੜਨ ਨੂੰ ਦਿਲ ਕਰਦਾ ਸੀ ਕਿਸਮ ਦੌਰ ਦੀ। ਉਸਤਾਦ ਜੀ ਐਸੇ ਲੋਕ ਵੀ ਵੇਖੇ, ਇੱਕ ਬੰਦਾ ਅੰਜਮਨ ਦੇ ਮਗਰ ਨਾ ਪਾਗਲ ਹੋ ਗਿਆ। ਬੜੇ ਲੋਕ ਨੀਲੀ ਤੇ ਨੀਲੀ ਹਾਏ ਨੀਲੀ ਯਾਰ, ਤੁਹਾਡੇ ਨਾਜ਼ਲੀ ਦੇ ਮਗਰ ਸਾਡੇ ਨੰਨਾ ਸਾਹਿਬ ਹਾਏ ਹਾਏ। ਵਿਚਾਰੇ, ਐਡਾ ਅੱਛਾ ਨੰਨਾ ਸਾਹਿਬ ਆਰਟਿਸਟ। ਓਏ ਉਸਤਾਦ ਜੀ ਮੇਰੇ ਚਾਚਾ ਜੀ ਨੇ ਨਾ ਘਰ ਇਸ ਟਾਈਮ ਮੌਜੂਦ ਨੇ। ਨੰਨਾ ਸਾਹਿਬ, ਚਾਚਾ ਚਾਚਾ ਨੰਨਾ, ਮੇਰੇ ਚਾਚਾ ਜੀ ਨੇ ਉਸਤਾਦ ਜੀ ਘਰ, ਮੈਂ ਕਹਿ ਰਿਹਾ ਨੰਨਾ ਸਾਹਿਬ ਜਿਹੜੇ ਸੀ, ਨੰਨਾ ਸਾਹਿਬ ਦੀ ਗੱਲ ਹੋ ਰਹੀ ਸੀ। ਨਹੀਂ ਉਹ ਅੱਛਾ ਉਹ ਲਹਿਦਾ, ਅੱਛਾ ਤੇਰੇ ਚਾਚਾ ਜੀ ਲਹਿਦਾ ਨੰਨਾ ਵਾ। ਹਾਂਜੀ, ਉਹਨਾਂ ਦਾ ਨਾਮ ਹੀ ਮੁਹੱਬਤ ਅਲੀ ਤੇ ਨੰਨਾ ਉਹਨਾਂ ਨੂੰ ਕਹਿੰਦੇ ਨੇ। ਅੱਛਾ ਉਹਨੇ ਆਪਣੇ ਬਾਜ਼ੂ ਤੇ ਨਾ ਉਸਤਾਦ ਜੀ ਦੁਰਦਾਨਾ ਰਹਿਮਾਨ ਲਿਖਾਇਆ ਹੋਇਆ। ਆਹੋ ਕਸਮ ਵਾਲੀ ਗੱਲ ਹੈ, ਅੱਜ ਵੀ। ਤੇ ਇਹ ਕਦੋਂ ਦੀ ਗੱਲ ਹੈ, ਉਹ ਜਦੋਂ ਯੰਗ ਹੁੰਦਾ ਸੀ ਫਰੀਦ, ਲੋਕਾਂ ਨੇ ਆਪਣੇ ਬੱਚਿਆਂ ਦੇ ਨਾਂ ਰੱਖੇ ਨੇ, ਮਨਵਰ ਜਰੀਫ ਸਾਹਿਬ ਤੋਂ, ਅਲੀਜਾ ਸਾਹਿਬ ਤੋਂ, ਨੰਨਾ ਸਾਹਿਬ ਤੋਂ, ਠੀਕ ਹੈ ਜੀ। ਉਸਤਾਦ ਜੀ ਇੱਕ ਸਾਡੀ ਫੁੱਫੋ ਆ, ਤੇ ਉਹ ਹਰ ਸਾਲ ਸੁਲਤਾਨ ਰਜੀ ਸਾਹਿਬ ਦਾ ਸਾਲਾਨਾ ਖਤਮ ਦਵਾਉਂਦੀ ਹੈ। ਹਾਂ ਤੇ ਠੀਕ ਹੈ, ਚ ਕੀ ਹਰ ਚ ਕੀ। ਹਾਲਾਂਕਿ ਕੁੱਪੜ ਦਾ ਨਹੀਂ ਦਵਾਉਂਦੀ, ਉਹ ਕੁੱਪੜ ਦਾ ਮਹੱਲੇਦਾਰ ਦਵਾਉਂਦੇ, ਉਹ ਉਹਦਾ ਦਵਾਉਂਦੀ। ਫੁੱਫੜ ਜਿੰਦਾ ਵਾ, ਠਹਿਰ ਜਾਏਗਾ। ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ, ਜਾਣਾ ਸ਼ੁਰੂ ਹੋ ਗਈਆਂ ਨੇ, ਇਨਸ਼ਾਅੱਲਾ ਤੁਹਾਡੇ ਨਾਲ ਕੱਲ ਫਿਰ ਮੁਲਾਕਾਤ ਹੋਏਗੀ। ਥੈਂਕ ਯੂ ਵੈਰੀ ਮੱਚ, ਲਵ ਯੂ। ਜਿੰਨੇ ਸਾਡੇ ਓਵਰਸੀਜ਼ ਨੇ, ਇਨ ਸੀਜ਼ ਨੇ, ਆਊਟ ਸੀਜ਼ ਨੇ, ਠੀਕ ਹੈ ਜੀ, ਸਾਰਿਆਂ ਨੂੰ ਬਹੁਤ ਪਿਆਰ ਮੁਹੱਬਤ। ਜਿੰਨੇ ਵੀ ਲੋਕ ਨੇ ਇੰਡੀਆ, ਪੰਜਾਬ ਤੋਂ, ਪਾਕਿਸਤਾਨ ਤੋਂ ਬਾਹਰ, ਜਿੱਥੇ
ਸਾਰਿਆਂ ਨੂੰ ਬਹੁਤ ਬਹੁਤ ਸਾਡੇ ਵੱਲੋਂ ਈਦ ਮੁਬਾਰਕ। ਸਾਰੇ ਖੁਸ਼ ਰਹੋ, ਸਾਡੇ ਨਾਲ ਜੁੜੇ ਰਹੋ ਔਰ ਆਪਣਾ ਬਹੁਤ ਖਿਆਲ ਰੱਖੋ। ਥੈਂਕ ਯੂ ਵੈਰੀ ਮਚ, ਸ਼ੁਕਰੀਆ, ਅੱਲਾ ਹਾਫਿਜ਼। मुबारक ईद मुबारक मुबारक